ਟੈਲੀਫੋਨ ਦੇ ਰਾਹੀਂ ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 18 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415 909 0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਮੰਗਲ ਸਿੰਘ ਸਮਰਾ, ਨਾਰਥਵੁੱਡ ਮੋਟਲਜ਼ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰਾਪ, ਇਕਬਾਲ ਜੌਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲ ਗਰੋਵ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਕਰੇਵਾਲ ਦਾ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰਜ਼ਨੋ, ਪਰਮਜੀਤ ਦਾਖਾ ਬਰਕਲੇ, ਕਰਮਜੀਤ ਸਿੰਘ ਤੇ ਊੜਾ ਡੈਟਰੋਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। 50% ਤੋਂ ਵੱਧ, ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਮਾਫ ਕਰਵਾ ਸਕਦੇ ਨੇ। ਕਾਲ 8888889914। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਤਾਂ ਸੰਪਰਕ ਕਰੋ 408 722 7698। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਸਾਰੀ ਦੁਨੀਆ ਦੀਆਂ ਨਜ਼ਰਾਂ ਜਿਹੜੀਆਂ ਯੂਕਰੇਨ ਤੇ ਰਸ਼ੀਆ ਦੀ ਲੜਾਈ ਦੇ ਸੰਬੰਧ ਦੇ ਵਿੱਚ ਜੋ ਗੱਲਬਾਤ ਪੀਸ ਟਾਕ ਚੱਲ ਰਹੀ ਸੀ ਉਹਦੇ ਉੱਤੇ ਲੱਗੀਆਂ ਹੋਈਆਂ ਸੀਆਂ। ਸੋ ਹੁਣ ਜ਼ੈਲੈਂਸਕੀ ਜੋ ਆ ਯੂਕਰੇਨ ਦੇ, ਉਹਨਾਂ ਨੇ ਕਿਹਾ ਵੀ ਕੁਝ ਕੁ ਘੰਟਿਆਂ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਖਤਮ ਹੋ ਗਈ। ਵੀ ਰਸ਼ੀਆ ਵਾਲੇ ਜੋ ਨੈਗੋਸ਼ੀਏਸ਼ਨ ਆ ਉਸ ਨੂੰ ਪੁੱਲ ਕਰ ਰਹੇ ਹੈਗੇ, ਉਸ ਨੂੰ ਡਰੈਗ ਕਰ ਰਹੇ ਹੈਗੇ ਆ। ਕਹਿੰਦੇ ਵੀ ਲੱਗਦਾ ਨਹੀਂ ਵੀ ਜਿਹੜੀ ਨੈਗੋਸ਼ੀਏਸ਼ਨ ਆ ਕਿਸੇ ਤਰ੍ਹਾਂ ਦੇ ਨਾਲ ਸਿਰੇ ਚੜੇ। ਨਾਟ ਈਜ਼ੀ ਰਸ਼ੀਆ ਯੂਕਰੇਨ ਪੀਸ ਟਾਕਸ ਇਨ ਜਨੇਵਾ ਵਿਦ ਨੋ ਬ੍ਰੇਕ ਥਰੂ। ਸਲੋਵਾਕੀਆ ਨੇ ਵਾਰਨਿੰਗ ਦਿੱਤੀ ਯੂਕਰੇਨ ਨੂੰ, ਖਾਸ ਕਰਕੇ ਜੋ ਪਾਈਪਲਾਈਨ ਬਲੌਕ ਕੀਤੀ ਗਈ ਹੈਗੀ ਆ। ਸੋ ਇਹ ਇੱਕ ਬਹੁਤ ਵੱਡਾ ਇਸ਼ੂ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਲਈ ਵੀ ਰਸ਼ੀਆ ਦੀ ਯੂਕਰੇਨ ਦੀ ਲੜਾਈ ਆ ਉਹ ਜਲਦੀ ਤੋਂ ਜਲਦੀ ਖਤਮ ਹੋਵੇ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਤਾਂ ਇਹ ਕਿਹਾ ਸੀ ਵੀ ਮੈਂ 24 ਘੰਟਿਆਂ ਦੇ ਵਿੱਚ ਜਿਹੜੀ ਲੜਾਈ ਆ ਉਹ ਬੰਦ ਕਰ ਦਊਂਗਾ। ਜ਼ੈਲੈਂਸਕੀ ਉਹਨਾਂ ਨੇ ਇਹ ਕਿਹਾ ਵੀ ਕਿਸੇ ਤਰ੍ਹਾਂ ਦਾ ਵੀ ਐਗਰੀਮੈਂਟ ਯੂਕਰੇਨ ਤੇ ਰਸ਼ੀਆ ਦੇ ਵਿੱਚ ਨਹੀਂ ਹੋ ਸਕਿਆ ਜੋ ਜਨੇਵਾ ਦੇ ਵਿੱਚ ਗੱਲਬਾਤ ਚੱਲ ਰਹੀ ਸੀ। ਕੁਛ ਗਰਾਊਂਡ ਵਰਕ ਜਿਹੜਾ ਆ ਉਹ ਕੀਤਾ ਗਿਆ ਹੈਗਾ ਆ। ਪੋਜੀਸ਼ਨਸ ਕਾਫੀ ਡਿਫਰੈਂਟ ਹੈਗੀਆਂ ਆ ਤੇ ਨੈਗੋਸ਼ੀਏਸ਼ਨ ਕਹਿੰਦੇ ਪਈ ਇੰਨਾ ਈਜ਼ੀ ਨਹੀਂ, ਇਹ ਯੂਕਰੇਨ ਦੇ ਪ੍ਰੈਜ਼ੀਡੈਂਟ ਉਹਨਾਂ ਨੇ ਦੱਸਿਆ ਹੈਗਾ ਆ। ਕਹਿੰਦੇ ਵੀ ਖਾਸ ਕਰਕੇ ਜੋ ਆਕੂਪਾਈਡ ਟੈਰੀਟਰੀਜ਼ ਹੈਗੀਆਂ ਜਿਨ੍ਹਾਂ ਨੂੰ ਕਬਜ਼ੇ ਦੇ ਵਿੱਚ ਲਿਆ ਹੋਇਆ ਈਸਟਰਨ ਯੂਕਰੇਨ ਦੇ ਵਿੱਚ, ਜਾਂ ਜੈਪਰਜੀਆ ਨਿਊਕਲੀਅਰ ਪਾਵਰ ਪਲਾਂਟ ਦਾ ਕੀ ਫਿਊਚਰ ਹੈਗਾ ਆ, ਉਹ ਸਾਰਾ ਕੁਝ ਬੜੇ ਸੈਂਸਿਟਿਵ ਇਸ਼ੂ ਆ। ਸੋ ਯੂਕਰੇਨ ਵਾਲੇ ਉਹਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਆ, ਰਸ਼ੀਆ ਵਾਲੇ ਦੇ ਕਬਜ਼ੇ ਦੇ ਵਿੱਚ। ਇਸ ਕਰਕੇ ਇਹ ਜਿਹੜੀ ਗੱਲਬਾਤ ਆ ਅੱਗੇ ਨਹੀਂ ਚੱਲ ਸਕੀ। ਜੀ ਬਿਲਕੁਲ। ਸੋ ਇਹਦੇ ਵਿੱਚ ਇੱਕ ਵਲਾਦੀਮਰ ਮਿਡਿੰਸਕੀ ਕਰਕੇ ਬੰਦਾ ਆ ਜੋ ਕਿ ਇਸ ਟਾਈਮ ਰਸ਼ੀਆ ਦੇ ਵੱਲੋਂ ਜੋ ਇਹ ਸ਼ਾਂਤੀ ਲਿਆਉਣ ਦੇ ਲਈ ਗੱਲਬਾਤ ਚੱਲ ਰਹੀ ਹੈ ਡੈਲੀਗੇਸ਼ਨ ਦੇ ਵਿੱਚ, ਉਹ ਮੁੱਖ ਤੌਰ ਦੇ ਉੱਤੇ ਸਾਹਮਣੇ ਜਿਹੜਾ ਉਹ ਆ ਰਿਹਾ ਹੈ। ਸੋ ਕਹਿੰਦੇ ਵੀ ਇਹ ਨੈਸ਼ਨਲਿਸਟ ਹਿਸਟੋਰੀਅਨ ਆ ਪੁਤਿਨ ਹੁਣਾਂ ਦੇ ਨਾਲ, ਜੋ ਕਿ ਇਸ ਟਾਈਮ ਪੀਸ ਟਾਕ ਦੀ ਡੈਲੀਗੇਸ਼ਨ ਨੂੰ ਗੱਲਬਾਤ ਕਰ ਰਿਹਾ ਆ। ਸੋ ਕਹਿੰਦੇ ਵੀ US ਦੇ ਦੁਆਰਾ ਇਹ ਪੀਸ ਟਾਕ ਨੂੰ ਇੱਕ ਹਿਸਾਬ ਦੇ ਨਾਲ ਵਿਚੋਲਗਿਰੀ ਨਿਭਾਈ ਜਾ ਰਹੀ ਆ ਰੂਸ ਦੇ ਵਿੱਚ ਤੇ ਯੂਕਰੇਨ ਦੇ ਵਿੱਚ ਸ਼ਾਂਤੀ ਨੂੰ ਲਿਆਉਣ ਦੇ ਲਈ। ਇਸ ਸਾਲ ਜਿਹੜਾ ਹਰਜੋਤ ਸਿੰਘ ਜੀ 4 ਸਾਲ ਹੋ ਜਾਣੇ ਆ ਲੜਾਈ ਨੂੰ। ਕੁਛ ਹੀ ਦਿਨਾਂ ਦੇ ਵਿੱਚ ਆਈ ਥਿੰਕ 24-25 ਤਰੀਕ ਸੀਗੀ ਜਦ ਇਹਨਾਂ ਨੇ ਰੂਸ ਨੇ ਯੂਕਰੇਨ ਦੇ ਉੱਤੇ ਆਲ ਆਊਟ ਇਨਵੇਜਨ ਜਿਹੜੀ ਆ ਉਹ ਕਰ ਦਿੱਤੀ ਸੀਗੀ। ਸੋ ਵਲਾਦੀਮਿਰ ਮਿਡਿੰਸਕੀ ਕਹਿੰਦੇ ਵੀ ਉਹ 1970s ਦੇ ਵਿੱਚ ਹੋਇਆ। ਯੂਕਰੇਨ ਦੇ ਚਰਸਕੀ ਓਬਲਾਸਟ ਦੀ ਜਿਹੜੇ ਇੱਕ ਸ਼ਹਿਰ ਸਮਿਲਾ ਕਰਕੇ ਆ, ਉੱਥੇ ਇਹ ਗਰੋ ਅਪ ਹੋਇਆ ਹੈਗਾ ਆ। ਸੋ ਮਿਡਿੰਸਕੀ ਜਿਹੜਾ ਉਹ ਦੱਸਦਾ ਆ, ਕਹਿੰਦੇ ਵੀ ਅਸੀਂ ਮੈਪ ਬਣਾਉਂਦੇ ਹੁੰਦੇ ਸੀ ਮਾਊਂਟੇਨ ਦੇ, ਰਿਵਰ ਦੇ, ਵੈਲੀ ਦੇ, ਸਿਟੀਜ਼ ਦੇ, ਤੇ ਟੋਏ ਬੈਟਲਸ ਜਿਹੜੀਆਂ ਉਹ ਕਰਦੇ ਸੀਗੇ। ਹੁਣ ਇਹ ਨਹੀਂ ਸੀ ਪਤਾ ਵੀ 1970s ਦਾ ਇਹ ਜਿਹੜਾ ਨਿਆਣਾ ਉੱਥੇ ਖੇਡਦਾ ਸੀਗਾ, ਅੱਜ ਉਸੇ ਜ਼ਮੀਨ ਦੇ ਲਈ ਉਹ ਮੁੱਖ ਤੌਰ ਦੇ ਉੱਤੇ
ਸਾਹਮਣੇ ਜਿਹੜਾ ਉਹ ਹੋਊਗਾ ਤੇ ਉਹ ਗੱਲਬਾਤ ਕਰ ਰਿਹਾ ਹੋਊਗਾ ਯੂਕਰੇਨ ਨੂੰ ਜਿਹੜਾ ਆ ਆਪਣੇ ਅਧੀਨ ਜਾਂ ਕਿਸ ਤਰੀਕੇ ਦੇ ਨਾਲ ਉੱਥੇ ਸ਼ਾਂਤੀ ਆਵੇ ਉਸ ਨੂੰ ਜਿਹੜਾ ਉਹ ਲੈ ਕੇ। ਸੋ ਜ਼ੈਲੈਂਸਕੀ ਜਿਹੜਾ ਦੋਸ਼ ਰਸ਼ੀਆ ਦੇ ਉੱਤੇ ਹੀ ਲਾ ਰਿਹਾ ਆ, ਕਹਿੰਦੇ ਵੀ ਇਹ ਜਾਣਬੁੱਝ ਕੇ ਨੈਗੋਸ਼ੀਏਸ਼ਨ ਗੱਲਬਾਤ ਆ ਉਸ ਨੂੰ ਡਰੈਗ ਆਊਟ ਕਰ ਰਹੇ ਆ ਤੇ ਗੱਲਬਾਤ ਜਿਹੜੀ ਹਾਲ ਦੀ ਘੜੀ ਜਿਹੜੀ ਉਹ ਖਤਮ ਹੋ ਗਈ ਆ। ਸੋ ਇਹ ਹੁਣ ਦੇਖੋ ਹਰਜੋਤ ਸਿੰਘ ਜੀ ਵੀ ਇਹਦੇ ਵਿੱਚ ਕਦੋਂ ਤੱਕ ਸ਼ਾਂਤੀ ਆਉਣ ਦਾ ਜਿਹੜਾ ਉਹ ਸਬੱਬ ਬਣ ਸਕਦਾ ਆ। ਇੱਕ ਟਾਈਮ ਦੇ ਉੱਤੇ ਲੱਗ ਰਿਹਾ ਸੀਗਾ ਇਹ ਜਿਹੜੀ ਇਸ ਵਾਰ ਗੱਲਬਾਤ ਤੋਂ ਪਹਿਲਾਂ ਵੀ ਗੱਲ ਸਿਰੇ ਜਿਹੜੀ ਉਹ ਲੱਗ ਸਕਦੀ ਹੈ, ਕਿਉਂਕਿ ਕੁਛ ਵੀਕ ਪਹਿਲਾਂ ਪਿਛਲੇ ਮਹੀਨੇ ਦੇ ਵਿੱਚ ਜ਼ੈਲੈਂਸਕੀ ਦਾ ਬਿਆਨ ਆਇਆ ਸੀਗਾ ਵੀ ਜੇ ਅਮਰੀਕਾ ਸਿਕਿਉਰਿਟੀ ਗਰੰਟੀ ਦਿੰਦਾ ਆ ਤੇ ਉਹ ਇਸ ਗੱਲਬਾਤ ਦੇ ਉੱਤੇ ਇਸ ਡੀਲ ਦੇ ਉੱਤੇ ਸਾਈਨ ਕਰਨ ਨੂੰ ਰੈਡੀ ਹੈਗੇ ਨੇ। ਪਰ ਆਪਾਂ ਦੇਖਿਆ ਵੀ ਹਾਲ ਦੀ ਘੜੀ ਉਸ ਪਾਸੇ ਵੱਲ ਨੂੰ ਗੱਲ ਜਿਹੜੀ ਆ ਉਹ ਸਿਰੇ ਨਹੀਂ ਚੜੀ ਹੈਗੀ। ਜੀ, ਅਗਲੀ ਖਬਰ ਸਾਡੇ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਜੋ ਵੈਦਰ ਆ ਬੜਾ ਖਰਾਬ ਆ, ਸਟਾਰਮ ਆਏ ਹੋਏ ਆ, ਸਨੋ ਬਹੁਤ ਜ਼ਿਆਦਾ ਪੈ ਰਹੀ ਆ। ਈਵਨ ਸੈਨੋਜ਼ੇ ਦੇ ਵਿੱਚ ਹੀ ਸੈਨੋਜ਼ੇ ਦੀਆਂ ਪਹਾੜੀਆਂ ਤੇ ਸਨੋ ਪਈ ਹੋਈ ਆ। ਬਾਕੀ ਸਿਆਰਾ ਨਵਾਡਾ ਦੇ ਵਿੱਚ 2000 ਫੁੱਟ ਤੱਕ ਦੀ ਉਚਾਈ ਦੀਆਂ ਪਹਾੜੀਆਂ ਤੇ ਸਨੋ ਪਈ ਆ। ਕਈ ਜਗ੍ਹਾ ਤੇ 40-40 ਇੰਚ ਤੱਕ ਸਨੋ ਪਈ ਹੈਗੀ ਆ। ਲੇਕ ਤਾਹੋ ਦੇ ਲਾਗੇ ਐਵਲਾਂਚ ਆਇਆ, ਜਿਹਦੇ ਨਾਲ 15 ਬੰਦੇ ਜਿਹੜੇ ਆ ਉਹ ਐਵਲਾਂਚ ਦੇ ਨਾਲ ਸਨੋ ਦੇ ਥੱਲੇ ਦੱਬੇ ਗਏ। 15 ਦੇ ਵਿੱਚੋਂ 6 ਜਾਣਿਆਂ ਨੂੰ ਰੈਸਕਿਊ ਕਰ ਲਿਆ ਗਿਆ, ਜੋ ਉੱਥੇ ਦੀ ਨਵਾਡਾ ਕਾਉਂਟੀ ਸ਼ੈਰਿਫ ਆਫਿਸ ਨੇ ਦੱਸਿਆ ਹੈਗਾ। ਕੈਸਲ ਪੀਕ ਏਰੀਆ ਸੀ, ਉੱਥੇ 11:30 ਤੇ ਕੱਲ ਐਵਲਾਂਚ ਆਇਆ ਸੀ। ਐਵਲਾਂਚ ਉਸ ਟਾਈਮ ਤੇ ਆਉਂਦਾ ਜਦੋਂ ਸਨੋ ਹੁੰਦੀ ਬਹੁਤ ਜ਼ਿਆਦਾ ਪੈ ਜਾਂਦੀ ਹੈ ਤੇ ਬੜੀ ਜਿਹੜੀ ਵੀਕ ਹੈਗੀ ਆ, ਸੋਲਿਡ ਨਹੀਂ ਬਣੀ ਹੈਗੀ। ਤੇ ਜੋ ਸਕੀ ਕਰਨ ਗਏ ਹੋਏ ਸੀ ਉਹ ਉਹਦੇ ਥੱਲੇ ਦੱਬੇ ਗਏ ਹੈਗੇ ਆ। 6 ਜਾਣਿਆਂ ਨੂੰ ਬਚਾਇਆ ਗਿਆ, 9 ਜਾਣੇ ਹਜੇ ਵੀ ਦੱਬੇ ਹੈਗੇ ਆ, ਹਜੇ ਵੀ ਲੱਭੇ ਨਹੀਂ ਹੈਗੇ। ਸੋ ਕਾਫੀ ਆਲੇ ਦੁਆਲੇ ਦੀਆਂ ਕਾਉਂਟੀਜ਼ ਦੀਆਂ ਜੋ ਪੁਲਿਸ ਤੇ ਰੈਸਕਿਊ ਟੀਮਸ ਆ ਉਹ ਕੋਸ਼ਿਸ਼ ਕਰ ਰਹੀਆਂ ਹੈਗੀਆਂ। ਕਹਿੰਦੇ ਪਈ ਸਕੀਇੰਗ ਔਨ ਕੈਸਲ ਪੀਕ ਤੇ ਫਰੋਗ ਲੇਕ ਉਸ ਏਰੀਏ ਦੇ ਵਿੱਚ ਐਵਲਾਂਚ ਆਇਆ ਸੀ ਤੇ ਉਸ ਏਰੀਏ ਦੇ ਵਿੱਚ ਹੀ ਜਿਹੜੇ ਸਕੀਅਰ ਆ ਉਹ ਸੀਗੇ ਤੇ 46 ਦੇ ਕਰੀਬ ਫਸਟ ਰਿਸਪੌਂਡਰਸ ਉੱਥੇ ਪਹੁੰਚੇ ਹੋਏ ਆ ਕੈਸਲ ਪੀਕ ਏਰੀਏ ਦੇ ਵਿੱਚ। ਹੁਣ ਤਾਂ ਲਗਭਗ 20 ਘੰਟੇ 22 ਘੰਟੇ ਹੋ ਗਏ ਆ ਤੇ ਹਜੇ ਤੱਕ 9 ਜਣੇ ਆ ਉਹ ਲੱਭੇ ਨਹੀਂ ਗਏ। ਕੈਪਟਨ ਰਸਲ ਗ੍ਰੀਨ ਜੋ ਨਵਾਡਾ ਕਾਉਂਟੀ ਦੇ ਸ਼ੈਰਿਫ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਸਕੀ ਟੂਰ ਜੋ ਕੰਪਨੀ ਹੈਗੀ ਆ ਉਹਨਾਂ ਨੇ ਇਨਫੋਰਮ ਕੀਤਾ ਸੀ ਐਵਲਾਂਚ ਤੋਂ ਬਾਅਦ ਵੀ ਸਾਨੂੰ ਜੋ ਹੈਲਪ ਆ ਉਹ ਚਾਹੀਦੀ ਹੈਗੀ ਆ। ਸਿਆਰਾ ਐਵਲਾਂਚ ਸੈਂਟਰ ਨੇ ਐਵਲਾਂਚ ਵਾਰਨਿੰਗ ਵੀ ਸ਼ੁਰੂ ਦਿੱਤੀ ਸੀਗੀ ਉਸ ਏਰੀਏ ਦੇ ਵਿੱਚ, ਖਾਸ ਕਰਕੇ ਕੈਸਲ ਪੀਕ ਵਾਲੇ ਏਰੀਏ ਦੇ ਵਿੱਚ, ਤੇ ਉਹ ਅੱਜ ਸਵੇਰ ਤੱਕ ਸੀਗੀ। ਸਨੋ ਸਟਾਰਮ ਹਜੇ ਵੀ ਕੰਟੀਨਿਊ ਆ ਤੇ ਕਹਿੰਦੇ ਵੀ ਬਹੁਤ ਜ਼ਿਆਦਾ ਸਨੋ ਡੰਪ ਕਰ ਰਿਹਾ ਹੈਗਾ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ, ਸੋਡਾ ਸਪ੍ਰਿੰਗਸ ਜੋ ਕੈਸਲ ਪੀਕ ਦੇ ਲਾਗੇ ਆ, ਇਹ ਲੇਕ ਤਾਹੋ ਵਾਲਾ ਏਰੀਆ ਆ। ਜਿਹੜੇ ਕੋਈ ਉਧਰ ਗਏ ਹੋਣ ਰੀਨੋ ਵੱਲ ਨੂੰ ਜਾਂਦੇ ਜਾਂ ਲੇਕ ਤਾਹੋ ਨੂੰ, ਇਹ ਸਾਰੀਆਂ ਪੀਕਸ ਬੜੀਆਂ ਮਸ਼ਹੂਰ ਹੈਗੀਆਂ। 40 ਇੰਚ ਤੱਕ ਸਨੋ ਉੱਥੇ ਪੈ ਚੁੱਕੀ ਹੈਗੀ ਆ। ਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਕਿਹਾ ਵੀ ਅਸੀਂ ਸਾਰੇ ਤਰ੍ਹਾਂ ਦੀ ਜਿਹੜੀ ਹੈਲਪ ਆ ਉਹ ਦੇ ਰਹੇ ਹੈਗੇ ਆ, ਆਲ ਹੈਂਡ ਸਰਚ ਤੇ ਰੈਸਕਿਊ ਐਫਰਟਸ। ਸੋ ਉਹਨਾਂ ਨੂੰ ਬਰੀਫ ਵੀ ਕੀਤਾ ਗਿਆ ਹੈਗਾ ਤੇ ਸਰਚ ਤੇ ਰੈਸਕਿਊ ਟੀਮਸ ਲਗਾਤਾਰ ਜਿਹੜੀ ਆ ਵੱਖ-ਵੱਖ ਜਿਹੜੀਆਂ ਏਜੰਸੀਜ਼ ਹੈਗੀਆਂ ਉਹਨਾਂ ਦੇ ਨਾਲ ਇਨ ਟੱਚ ਹੈਗੀਆਂ, ਪਰ 9 ਜਾਣੇ ਹਜੇ ਵੀ ਨਹੀਂ ਲੱਭੇ। ਬਿਲਕੁਲ ਹਰਜੋਤ ਸਿੰਘ ਜੀ, ਉਧਰ CHP ਨਾਪਾ ਵਾਲਿਆਂ ਨੇ ਤਸਵੀਰਾਂ ਜਿਹੜੀਆਂ ਜਾਰੀ ਕੀਤੀਆਂ, ਕਹਿੰਦੇ ਨਾਪਾ ਦੇ ਵਿੱਚ ਵੀ ਬਰਫ਼ ਜਿਹੜੀ ਉਹ ਪਈ ਆ ਤੇ HP ਦੇ ਵਿੱਚ ਜਿਹੜੇ CHP ਵਾਲੇ ਆ ਉਹ ਵੀਡੀਓ ਸ਼ੇਅਰ ਕਰ ਰਹੇ ਆ ਵੀ ਇਸ ਟਾਈਮ ਵੈਸਟ ਆਫ ਸੈਂਡ ਕੈਨੀਅਨ ਜਿਹੜਾ 58 ਵੈਸਟ ਬਾਉਂਡ ਆ ਉਹ ਟ੍ਰੈਫਿਕ ਹੈਜ਼ਰਡਸ ਕੰਡੀਸ਼ਨਸ ਜਿਹੜੀਆਂ ਉਹ ਬਣੀਆਂ ਪਈਆਂ ਆ। ਈਸਟ ਬਾਉਂਡ ਤੇ ਵੈਸਟ ਬਾਉਂਡ ਜਿਹੜਾ 58 ਤੇ 202 ਦੇ ਨਜ਼ਦੀਕ। ਸੋ ਕਹਿੰਦੇ ਵੀ ਧਿਆਨ ਦੇ ਨਾਲ ਉਧਰੋਂ ਦੀ ਤੁਸੀਂ ਜਿਹੜੇ ਸਾਰੇ ਜਾਣੇ ਜਾਓ। US 395 ਕਲੋਜ਼ ਆ, 80 ਕਈ ਥਾਵਾਂ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਕਲੋਜ਼ ਰੱਖਿਆ ਗਿਆ ਆ। ਯੋਸੇਮਿਟੀ ਲਾ ਲਓ, ਡੋਨਰ ਲਾ ਲਓ, ਚਾਈਨਾ ਪੀਕ ਲਾ ਲਓ, ਹਰ ਇੱਕ ਪਾਸੇ ਹੀ ਬਹੁਤ ਭਾਰੀ ਬਰਫ਼ ਜਿਹੜੀ ਉਹ ਪਈ ਆ ਤੇ ਕੱਲ ਨੂੰ ਫੇਰ ਕਾਫੀ ਜ਼ਿਆਦਾ ਜਿਹੜੀ ਬਰਫ਼ ਆ ਉਹ ਪੈਣ ਦੀ ਕਿਆਸ ਲਈ ਜਿਹੜੀ ਉਹ ਦੱਸੀ ਜਾ ਰਹੀ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਚੱਲ ਰਹੀਆਂ। ਸੋ ਮੌਸਮ ਨੂੰ ਲੈ ਕੇ ਅੱਜ ਤਾਂ ਜੇ ਦੇਖਿਆ ਜਾਵੇ ਤਾਂ ਸ਼ਾਇਦ ਅੱਜ ਮੀਂਹ ਤੋਂ ਬਚਾ ਰਹਿਣਾ ਆ ਜਿੱਥੇ ਆਪਾਂ ਹੈਗੇ ਆ।
ਫਰੈਜ਼ਨੋ ਤੇ ਕਲੋਵਿਸ ਵਾਲੇ ਜਿਹੜੇ ਇਲਾਕੇ ਦੇ ਵਿੱਚ, ਪਰ ਕੱਲ ਨੂੰ ਫੇਰ ਮੀਂਹ ਦੀ ਜਿਹੜੀ ਉਹ ਵਾਪਸੀ ਹੋਣ ਜਾ ਰਹੀ ਆ। ਤੇ ਪਰ ਇਹ ਆ ਵੀ ਉਧਰ ਜੇ ਦੇਖਿਆ ਜਾਵੇ ਤਾਂ ਉਤਲੇ ਇਲਾਕਿਆਂ ਦੇ ਵਿੱਚ ਖਾਸੀ ਬਰਫ਼ਬਾਰੀ ਹੋਈ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਭਾਰੀ ਮੀਂਹ ਦੇ ਨਾਲ ਤਕਰੀਬਨ ਸਾਰੇ ਥਾਵਾਂ ਦੇ ਉੱਤੇ ਆਪਾਂ ਦੇਖਿਆ ਵੀ 1-1 ਇੰਚ ਤੱਕ ਜਿਹੜਾ ਮੀਂਹ ਹੈ 1 ਦਿਨ 'ਚ ਪੈ ਗਿਆ। ਕਾਫੀ ਜ਼ਿਆਦਾ ਮੀਂਹ ਹੁੰਦਾ ਆ। ਜੇ 1 ਇੰਚ ਜਿਹੜਾ ਮੀਂਹ ਪੈ ਜਾਵੇ ਤਾਂ ਉਹਦੇ ਨਾਲ ਕਈ ਥਾਵਾਂ ਦੇ ਉੱਤੇ ਅਰਬਨ ਫਲੱਡਿੰਗ, ਗੱਡੀਆਂ ਪਾਣੀ ਦੇ ਵਿੱਚ ਫਸਣੀਆਂ, ਲੋਕਾਂ ਨੂੰ ਰੈਸਕਿਊ ਕਰਨਾ, ਉਹ ਸਾਰਾ ਕੁਛ ਜਿਹੜਾ ਉਹ ਕਰਨਾ ਪਿਆ ਹੈਗਾ ਆ। ਸੋ ਹੋਪਫੁਲੀ ਜਿਹੜਾ ਹਰਜੋਤ ਸਿੰਘ ਜੀ ਬਚਾਅ ਜਿਹੜਾ ਆ ਉਹ ਲੋਕਾਂ ਦਾ ਜਿਹੜਾ ਰਵੇ। ਗੈਰ ਜ਼ਰੂਰੀ ਜਿਹੜਾ ਟਰੈਵਲ ਆ ਉਹ ਕਹਿੰਦੇ ਵੀ ਸਫ਼ਰ ਆ ਉਹ ਨਾ ਕਰੋ। ਜੇ ਜ਼ਰੂਰਤ ਆ ਤਾਂ ਹੀ ਜਿਹੜਾ ਉਹ ਜਾਓ। ਇੱਕ ਜਿਹੜੀ ਚੀਜ਼ ਆ ਨਾ, ਜਿਹੜੀ ਬਰਫ਼ ਆ ਲੋਕਾਂ ਨੂੰ ਲੁਭਾਉਂਦੀ ਬਹੁਤ ਆ, ਆਕਰਸ਼ਿਤ ਕਰਦੀ ਆ। ਲੋਕ ਫਿਰ ਜਾਂਦੇ ਨੇ ਘੁੰਮਣ ਫਿਰਨ ਦੇ ਲਈ। ਮੇਕ ਸ਼ੋਰ ਕਰੋ ਤੁਹਾਡੀਆਂ ਗੱਡੀਆਂ ਨੂੰ ਚੇਨਾਂ-ਚੂਨਾਂ ਲੱਗੀਆਂ ਆ, ਤੁਸੀਂ ਲੈ ਕੇ ਜਿਹੜੀ ਉਹ ਜਾ ਰਹੇ ਹੋ, ਅਦਰਵਾਈਜ਼ ਫਸ ਜਾਓਗੇ ਤੇ ਮੁਸ਼ਕਿਲ ਹੋ ਜਾਂਦੀ, ਖਾਸ ਕਰਕੇ ਜਦੋਂ ਤੁਸੀਂ ਬੱਚਿਆਂ ਦੇ ਨਾਲ ਜਾਂਦੇ ਹੁੰਦੇ ਆ। ਸੋ ਉਸ ਚੀਜ਼ ਦਾ ਜਿਹੜਾ ਵਿਸ਼ੇਸ਼ ਧਿਆਨ ਜਿਹੜਾ ਉਹ ਰੱਖਿਆ ਜਾਵੇ। ਸੋ ਉਹ ਆਪਣੇ ਵੱਲੋਂ ਕੋਈ ਕਸਰ ਨਾ ਜਿਹੜੀ ਉਹ ਛੱਡੋ, ਤਾਂ ਜੋ ਤੁਹਾਨੂੰ ਜਿਹੜਾ ਆ ਸੌਖੇ ਪਰਿਵਾਰ ਦੇ ਨਾਲ ਤੁਸੀਂ ਇੰਜੋਏ ਕਰੋ, ਨਾ ਕਿ ਫਸੋ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ, ਉਸ ਉੱਤੇ ਆਪਾਂ ਜੇ ਨਜ਼ਰ ਜਿਹੜੀ ਉਹ ਮਾਰਦੇ ਜਾਈਏ ਤਾਂ ਰਿਪੋਰਟ ਜਿਹੜੀ ਉਹ ਆ ਰਹੀ ਆ ਕੀਨੀਆ ਤੋਂ। ਕੀਨੀਆ ਦੀਆਂ ਅਥਾਰਟੀਜ਼ ਨੇ ਕਹਿੰਦੇ ਵੀ ਇਜ਼ਰਾਈਲ ਦੀ ਜਿਹੜੀ ਟੈਕਨੋਲੋਜੀ ਆ ਉਸ ਦੀ ਵਰਤੋਂ ਕੀਤੀ ਆ, ਸੇਮ ਉਸੇ ਤਰੀਕੇ ਦੇ ਨਾਲ ਜਿੱਦਾਂ ਭਾਰਤ ਦੇ ਵਿੱਚ ਤੇ ਹੋਰ ਮੁਲਕਾਂ ਦੇ ਵਿੱਚ ਇਜ਼ਰਾਈਲ ਦਾ ਉਹ ਜਿਹੜਾ ਸਪਾਈਵੇਅਰ ਉਹਨਾਂ ਨੇ ਵਰਤ ਕੇ ਜਿਹੜੇ ਐਕਟਿਵਿਸਟ ਤੇ ਵਿਰੋਧੀਆਂ ਦੇ ਫੋਨਸ ਆ ਉਹਨਾਂ ਨੂੰ ਹੈਕ ਕੀਤਾ ਹੋਇਆ ਸੀ। ਉੱਥੇ ਦੀ ਸਿਟੀਜ਼ਨ ਲੈਬ ਰਿਪੋਰਟ ਕਰ ਰਹੀ ਆ ਵੀ ਸੈਲੀਬ੍ਰਾਈਟ ਸਾਫਟਵੇਅਰ ਉਸ ਦੀ ਵਰਤੋਂ ਕੀਤੀ ਗਈ ਆ ਕੀਨੀਅਨ ਅਧਿਕਾਰੀਆਂ ਦੇ ਦੁਆਰਾ, ਜਿਹੜੇ ਉੱਥੇ ਇੱਕ ਐਕਟਿਵਿਸਟ ਆ ਉਸ ਦੇ ਫੋਨ ਨੂੰ ਕ੍ਰੈਕ ਕਰਨ ਦੇ ਲਈ, ਉਸ ਨੂੰ ਜਿਹੜਾ ਉਹ ਹੈਕ ਕਰਨ ਦੇ ਲਈ। ਕਹਿੰਦੇ ਵੀ ਉਹ ਜਦੋਂ ਅੰਡਰ ਅਰੈਸਟ ਵੀ ਸੀਗਾ, ਉਸ ਟਾਈਮ ਦੇ ਉੱਤੇ ਇਹਨਾਂ ਨੇ ਜਿਹੜੀ ਕੀਨੀਅਨ ਸਰਕਾਰ ਅਥਾਰਟੀਜ਼ ਆ ਉਹਨਾਂ ਨੇ ਇਸ ਦੀ ਵਰਤੋਂ ਜਿਹੜੀ ਉਹ ਕੀਤੀ ਆ ਇਜ਼ਰਾਈਲੀ ਜਿਹੜੀ ਉਹ ਸਾਫਟਵੇਅਰ ਨੂੰ ਜਿਹੜਾ ਉਹ ਲੈ ਕੇ। ਸੋ ਮਵਾਂਗੀ ਇਸ ਦਾ ਨਾਮ ਆ ਤੇ ਇਸ ਦਾ ਪਰਸਨਲ ਫੋਨ ਆ। ਕਹਿੰਦੇ ਆਪਣੇ ਫਰੈਂਡਸ ਤੇ ਮੈਂਟਰਸ ਦੇ ਨਾਲ ਉਹ ਗੱਲਬਾਤ ਕਰਦਾ ਜਿਹੜਾ ਉਹ ਹੁੰਦਾ ਸੀਗਾ। ਉਹਦੀਆਂ ਪ੍ਰਾਈਵੇਟ ਫੈਮਿਲੀ ਮੂਵਮੈਂਟਸ, ਬੱਚਿਆਂ ਦੀਆਂ, ਉਹਦੀ ਵਾਈਫ ਦੀਆਂ ਤਸਵੀਰਾਂ ਸਾਰੀਆਂ ਉਸ ਦੇ ਵਿੱਚ ਸੀਗੀ। ਪਰ ਕੀਨੀਅਨ ਸਰਕਾਰ ਨੇ ਇਜ਼ਰਾਈਲੀ ਜਿਹੜਾ ਸਾਫਟਵੇਅਰ ਆ ਉਹ ਵਰਤੋਂ ਕਰਕੇ ਉਸ ਨੂੰ ਜਿਹੜਾ ਉਹ ਹੈਕ ਜਿਹੜਾ ਉਹ ਕਰ ਲਿਆ ਹੈਗਾ। ਸੋ ਸਿਟੀਜ਼ਨ ਲੈਬ ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਰਿਪੋਰਟ ਰਿਲੀਜ਼ ਕੀਤੀ ਆ ਤੇ ਕਹਿੰਦੇ ਵੀ ਸਾਨੂੰ ਡਿਜੀਟਲ ਥ੍ਰੈਟਸ ਜਿਹੜੇ, ਇਹ ਇੱਕ ਡਿਜੀਟਲ ਥ੍ਰੈਟਸ ਆ ਸਿਵਲ ਸੁਸਾਇਟੀ ਨੂੰ, ਤੇ ਕਹਿੰਦੇ ਅਸੀਂ ਬੜੇ ਹਾਈ ਕੌਨਫੀਡੈਂਸ ਦੇ ਨਾਲ ਕਹਿ ਸਕਦੇ ਹਾਂ ਵੀ ਕੀਨੀਆ ਦੀ ਸਰਕਾਰ ਨੇ ਇਸ ਤਰੀਕੇ ਦੇ ਨਾਲ ਜਿਹੜਾ ਇੱਕ ਐਕਟਿਵਿਸਟ ਆ ਉਸ ਦੀ ਜਿਹੜੀ ਸਪਾਈਂਗ ਆ, ਉਸ ਦੀ ਜਸੂਸੀ ਜਿਹੜੀ ਆ ਉਹ ਕੀਤੀ ਆ। ਜਸੂਸੀ ਹੀ ਨਹੀਂ ਕੀਤੀ, ਪੱਕਾ ਹੀ ਉਸ ਦੇ ਫੋਨ ਦੇ ਵਿੱਚ ਘਰ ਕਰਕੇ ਜਿਹੜੇ ਉਹ ਬਹਿ ਗਏ ਸੀਗੇ। ਜੀ, ਅਗਲੀ ਖਬਰ ਜੋ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਆ, ਅੱਜ ਫੋਰਚੂਨ ਮੈਗਜ਼ੀਨ ਨੇ ਇਹ ਕਾਫੀ ਵੱਡੀ ਜਿਹੜੀ ਰਿਪੋਰਟ ਆ ਜਾਰੀ ਕੀਤੀ ਆ, ਜਿਹਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਜਿਹੜਾ ਕ੍ਰੈਕਡਾਊਨ ਆ ਇਮੀਗ੍ਰੇਸ਼ਨ ਦੇ ਉੱਤੇ, ਉਹਦੇ ਨਾਲ 80% ਪਲੰਜ ਹੋਇਆ ਇਮੀਗ੍ਰਾਂਟ ਇੰਪਲੋਇਮੈਂਟ ਦੇ ਵਿੱਚ, ਜਿਹਦੇ ਨਾਲ ਟੋਟਲੀ ਜਿਹੜੀ ਲੇਬਰ ਮਾਰਕੀਟ ਆ ਉਹ ਰੀਸ਼ੇਪ ਹੋ ਰਹੀ ਆ। ਗੋਲਡਮੈਨ ਸੈਕ ਇਹ ਕਹਿ ਰਿਹਾ ਹੈਗਾ ਕਿਉਂਕਿ ਇਹ ਤਾਂ ਕਹਿੰਦੇ ਬਈ 80% ਕਲੈਪਸ ਇਨ ਨੈਟ ਇਮੀਗ੍ਰੇਸ਼ਨ ਟੂ ਯੂਐਸ, ਬਹੁਤ ਵੱਡਾ ਨੰਬਰ ਹੈਗਾ ਆ। 2010 ਤਾਈਂ ਹਰ ਸਾਲ 1 ਮਿਲੀਅਨ ਦੇ ਕਰੀਬ ਜਿਹੜੇ ਇਮੀਗ੍ਰੈਂਟਸ ਐਡ ਹੁੰਦੇ ਸੀ, ਜਿਹੜੇ ਲੀਗਲੀ ਆਪਾਂ ਗੱਲ ਕਰ ਰਹੇ ਹੈਗੇ ਆ। ਸੋ ਉਹ ਫਿਗਰ ਘਟ ਕੇ 2025 ਚ 5 ਲੱਖ ਰਹਿ ਗਿਆ ਤੇ 2026 ਦੇ ਵਿੱਚ ਇਸ ਸਾਲ ਚ ਉਹ ਹੋਰ ਘਟ ਕੇ ਸਿਰਫ 2 ਲੱਖ ਰਹਿ ਜਾਣਾ ਆ। ਸੋ ਇਹਦਾ ਮਤਲਬ ਇਹ ਆ ਵੀ 80% ਡਿਕਲਾਈਨ ਫਰੋਮ ਹਿਸਟੋਰੀਕਲ ਬੇਸਲਾਈਨ, ਇਹਦਾ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਅਮਰੀਕਾ ਦੀ ਇਕਨੋਮੀ ਦੇ ਉੱਤੇ। ਯੂਜਲੀ ਕੀ ਹੁੰਦਾ, ਮੋਸਟਲੀ ਜਿਹੜੇ ਇਮੀਗ੍ਰੈਂਟਸ ਆ ਉਹ ਆਉਂਦੇ ਆ, ਹਾਰਡ ਵਰਕ ਕਰਦੇ ਆ ਮੈਜੋਰਟੀ ਦੇ ਵਿੱਚ, ਪ੍ਰਾਪਰਟੀਆਂ ਖਰੀਦਦੇ, ਬਿਜ਼ਨਸ ਸਟਾਰਟ ਕਰਦੇ। ਪਿਛਲੇ ਦਿਨਾਂ 'ਚ ਵੀ ਆਪਾਂ ਰਿਪੋਰਟਾਂ ਸਾਂਝੀਆਂ ਕੀਤੀਆਂ ਸੀਆਂ। ਫੈਕਟ ਆ, ਜਿਹੜੇ ਸਮਾਲ ਬਿਜ਼ਨਸਿਸ ਆ ਮੈਜੋਰਟੀ ਦੇ ਵਿੱਚ ਉਹ ਜਿਹੜੇ ਇਮੀਗ੍ਰੈਂਟਸ ਆ ਉਹ ਸਟਾਰਟ ਕਰਦੇ ਹੈਗੇ ਆ। ਪਰ ਜੇ ਇੰਨਾ ਜ਼ਿਆਦਾ ਉਹਨਾਂ 'ਚ ਘਾਟਾ ਹੁੰਦਾ ਗਿਆ ਤੇ ਇਹ ਇਕਨੋਮੀ ਦੇ ਉੱਤੇ ਬਹੁਤ ਵੱਡਾ ਅਸਰ ਪੈਣ ਜਾ ਰਿਹਾ। ਇਕੱਲਾ ਇਹ ਨਹੀਂ ਹੈ ਇਮੀਗ੍ਰੈਂਟਸ ਦੇ ਆਉਣ ਦੇ ਵਿੱਚ ਜਿਹੜਾ ਇੰਨਾ ਡਿਪ ਹੋਣ ਜਾ ਰਿਹਾ 80%। ਇਸ ਤੋਂ ਬਿਨਾਂ 75 ਮੁਲਕਾਂ ਦੇ ਉੱਤੇ ਤਾਂ ਬੈਨ ਲਾ ਦਿੱਤਾ ਪਰਮਾਨੈਂਟ ਇਮੀਗ੍ਰੇਸ਼ਨ ਦਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ। 75 ਮੁਲਕ ਜਿਹੜੇ ਹੈਗੇ ਆ
ਸੋ ਉਹਦੇ 'ਚ ਉਹ ਪਰਮਾਨੈਂਟਲੀ ਆਏ ਨਹੀਂ ਸਕਦੇ ਹੈਗੇ, ਤੁਸੀਂ ਅਪਲਾਈ ਨਹੀਂ ਕਰ ਸਕਦੇ ਪਰਮਾਨੈਂਟਲੀ। ਸੋ ਉਹ ਇੱਕ ਬਹੁਤ ਵੱਡਾ ਅਸਰ ਹੋਣ ਜਾ ਰਿਹਾ। ਸੋ ਲੇਬਰ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਚੇਂਜਸ ਹੋਣ ਜਾ ਰਹੀ ਹੈਗੀ ਆ। 70,000 ਜੌਬਸ ਜੋ ਆ ਪਰ ਮੰਥ ਕ੍ਰੀਏਟ ਹੋਈਆਂ ਆ, ਪਰ ਇਹ 2026 ਦੇ ਵਿੱਚ ਘਟ ਕੇ ਇਹ 50,000 ਰਹਿ ਜਾਣੀਆਂ ਹੈਗੀਆਂ ਕਿਉਂਕਿ ਜਿਹੜਾ ਏਆਈ ਆ ਉਹਦੇ ਨਾਲ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਹੈਗਾ। ਸ਼ੈਡੋ ਵਰਕਫੋਰਸ ਤੇ ਇਕਨੋਮਿਕ ਰਿਸਕ ਆ। ਸੋ ਈਵਨ ਦੋ ਇਹ ਕਿਹਾ ਜਾ ਰਿਹਾ ਵੀ ਅਨਪਲਾਇਮੈਂਟ 4.3% ਦੇ ਲਾਗੇ 4.2% ਦੇ ਲਾਗੇ ਆ, ਪਰ ਬਹੁਤ ਸਾਰੇ ਜਿਹੜੇ ਇਮੀਗ੍ਰੈਂਟਸ ਆ ਉਹ ਵਰਕ ਦੇ ਉੱਤੇ ਨਹੀਂ ਜਾ ਰਹੇ, ਕੰਮ ਦੇ ਉੱਤੇ ਨਹੀਂ ਜਾ ਰਹੇ, ਘਰਾਂ ਦੇ ਵਿੱਚ ਰਹਿ ਰਹੇ ਆ, ਡਰ ਰਹੇ ਆ ਇਮੀਗ੍ਰੇਸ਼ਨ ਕਰਕੇ ਵੀ ਸਾਨੂੰ ਕਿਤੇ ਅਰੈਸਟ ਨਾ ਕੀਤਾ ਜਾਵੇ। ਗੋਲਡਮਨ ਸੈਕ ਦੇ ਜਿਹੜੇ ਚੀਫ ਇਕੋਨੋਮਿਸਟ ਆ ਜੈਨ ਹੈਟਜ਼ੂਅਸ, ਉਹਨਾਂ ਨੇ ਇਹ ਕਿਹਾ ਵੀ ਮਾਡਰਨ ਰਿਸੈਸ਼ਨ ਦੀ ਪ੍ਰੋਬੇਬਿਲਿਟੀ 20% ਆ ਆਉਣ ਵਾਲੇ 12 ਮਹੀਨਿਆਂ 'ਚ। ਉਹਨਾਂ ਨੇ ਇਹ ਕਿਹਾ ਵੀ ਜੇ ਲੇਬਰ ਮਾਰਕੀਟ ਸਟੇਬਲਾਈਜ਼ ਹੋ ਜਾਂਦੀ ਆ ਤੇ ਅਨਪਲਾਇਮੈਂਟ ਰੇਟ ਜਿਹੜਾ 4.5% ਦੇ ਕਰੀਬ ਰਹੂਗਾ। ਪਰ ਕਹਿੰਦੇ ਵੀ ਜੋ ਕੁਝ ਆਪਾਂ ਦੇਖ ਰਹੇ ਆ ਜਾਂ ਰਿਸਕ ਹੈਗੇ ਆ ਉਹ ਵਰਸ ਆਊਟਕਮ ਵੱਲ ਹੁੰਦੇ ਜਾ ਰਹੇ ਹੈਗੇ ਆ। ਲੇਬਰ ਡਿਮਾਂਡ ਤੇ ਪੋਟੈਂਸ਼ੀਅਲ ਕਹਿੰਦੇ ਫਾਸਟਰ ਤੇ ਮੋਰ ਡਿਸਰਪਟਿਵ ਡਿਪਲੋਇਮੈਂਟ ਆਫ ਆਰਟੀਫੀਸ਼ੀਅਲ ਇੰਟੈਲੀਜੈਂਸ। ਸੋ ਵਾਈਟ ਕਾਲਰ ਜੌਬਸ ਵੀ ਬਹੁਤ ਜ਼ਿਆਦਾ ਜਿਹੜੀਆਂ ਜਾ ਰਹੀਆਂ ਹੈਗੀਆਂ। ਸੋ ਅੱਜ ਫੋਰਚੂਨ ਮੈਗਜ਼ੀਨ ਨੇ ਇਹ ਦੱਸਿਆ ਵੀ ਇੰਨੇ ਜਿਹੜੇ ਨੰਬਰ ਆ ਉਹ ਇਮੀਗ੍ਰੈਂਟਸ ਦੇ ਵਿੱਚ ਘਟ ਰਹੇ ਹੈਗੇ ਆ। ਇਹ ਸਰੋਤਿਆਂ ਨੂੰ ਇਹ ਦੱਸਦੇ ਜਾਈਏ ਵੀ 2022-23 ਦੇ ਲਾਗੇ ਛਾਗੇ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਲੋਕ ਆ ਉਹ ਅਮਰੀਕਾ ਦੇ ਵਿੱਚ ਆਏ ਸੀ, ਖਾਸ ਕਰਕੇ ਹਿਊਮਨਟੇਰੀਅਨ ਤੇ ਅਦਰ ਇਮੀਗ੍ਰੈਂਟਸ ਜੋ ਅਸਾਈਲਮ ਸੀਕਰਸ ਆ, ਪੈਰੋਲੀਜ਼ ਆ, ਟੀਪੀਐਸ ਵਾਲੇ ਆ, ਇਲੀਗਲ ਐਂਟਰੈਂਸ ਆ, ਇਹ ਸਾਰਾ ਕੁਝ। ਸੋ ਟੀਪੀਐਸ ਵੀ ਬਹੁਤ ਸਾਰੇ ਮੁਲਕਾਂ ਦਾ ਬੰਦ ਕਰ ਦਿੱਤਾ ਗਿਆ ਆ। ਜੀ। ਸੋ ਅਲਟੀਮੇਟਲੀ ਜੋ ਲੋਕ ਬਾਹਰੋਂ ਆ ਰਹੇ ਆ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਘਟਣ ਜਾ ਰਹੀ ਹੈ। ਆਪਾਂ ਰੀਸੈਂਟਲੀ ਖਬਰ ਕੀਤੀ ਸੀ ਵੀ ਅਮਰੀਕਾ 'ਚ ਪਹਿਲੀ ਵਾਰ ਹੋਇਆ ਆਈ ਥਿੰਕ 50 ਸਾਲ ਦੇ ਇਤਿਹਾਸ ਦੇ ਵਿੱਚ ਵੀ ਨੈਟ ਇਮੀਗ੍ਰੇਸ਼ਨ ਮਾਈਗ੍ਰੇਸ਼ਨ ਜਿਹੜੀ ਉਹ ਨੈਗੇਟਿਵ ਦੇ ਵਿੱਚ ਰਹੀ ਆ। ਸੋ ਇਮੀਗ੍ਰੇਸ਼ਨ ਕ੍ਰੈਕਡਾਊਨ, ਲੋਕਾਂ ਦਾ ਅਮਰੀਕਾ ਦੇ ਵਿੱਚ ਆਉਣਾ, ਬਾਰਡਰ ਜਿਹੜੇ ਉਹ ਸੀਲ ਹੋਣੇ, ਲੀਗਲ ਮਾਈਗ੍ਰੇਸ਼ਨ ਦੇ ਵਿੱਚ ਰੋਕਾਂ ਜਾਂ ਉਸ ਦੇ ਵਿੱਚ ਸਲੋ ਡਾਊਨ ਹੋਣਾ, ਇਹ ਸਾਰੇ ਜਿਹੜੇ ਕਾਰਨਾਂ ਦੇ ਨਾਲ ਕਰਕੇ ਜਿਹੜਾ ਆਪਾਂ ਇਹ ਨੈਟ ਮਾਈਗ੍ਰੇਸ਼ਨ ਓਵਰਆਲ ਜਿਹੜੀ ਉਹ ਥੱਲੇ ਨੂੰ ਜਾਂਦੀ ਦੇਖ ਰਹੇ ਹੈਗੇ ਆ। ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਮੁੜਾਂਗੇ ਵਾਪਸ ਤੇ ਖਬਰਾਂ ਦਾ ਜਿਹੜਾ ਸਿਲਸਿਲਾ ਆ ਉਸ ਨੂੰ ਇਸੇ ਤਰੀਕੇ ਦੇ ਨਾਲ ਜਾਰੀ ਰੱਖਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਖਬਰਾਂ ਦੇ ਵੱਲ ਵੱਧਦੇ ਹਾਂ ਹਰਜੋਤ ਸਿੰਘ ਜੀ, ਬਲੂਮਬਰਗ ਰਿਪੋਰਟ ਕਰ ਰਿਹਾ ਆ ਇੰਡੀਆ ਦੇ ਵਿੱਚ ਜਿਹੜੀ ਸੋ ਕਾਲਡ AI ਸਬਮਿਟ ਉਹਨਾਂ ਨੇ ਕਰਾਈ ਆ, ਉਹ ਓਵਰਆਲ ਦੁਨੀਆ ਦੇ ਵਿੱਚ ਇੰਡੀਆ ਦੇ ਲਈ ਹਾਸੇ ਦਾ ਇੱਕ ਕਾਰਨ ਬਣ ਗਿਆ। ਇੰਡੀਆ ਦੀ ਇੱਕ ਗਲਗੋਟੀਆ ਯੂਨੀਵਰਸਿਟੀ ਆ, ਉਹਨਾਂ ਨੇ ਤਾਂ ਹੱਦੋਂ ਵੱਧ ਜਿਹੜੀ ਹਰਜੋਤ ਸਿੰਘ ਜੀ ਕਰ ਦਿੱਤੀ। ਚੀਨ ਤੋਂ $2-2.5 ਲੱਖ ਦਾ ਇੱਕ ਰੋਬੋਟ ਡੌਗ ਜਿਹਾ ਲਿਆ ਕੇ ਉੱਥੋਂ ਦੀ ਇੱਕ ਪ੍ਰੋਫੈਸਰ ਗਲਗੋਟੀਆ ਯੂਨੀਵਰਸਿਟੀ ਦੀ, ਉਹ ਕਹਿ ਰਹੀ ਸੀ ਵੀ ਅਸੀਂ 350 ਕਰੋੜ ਰੁਪਈਆ ਲਾ ਕੇ ਇਨਵੈਸਟਮੈਂਟ ਕੀਤੀ ਆ, ਤੇ ਇਹ ਉਸ ਦਾ ਪਹਿਲਾ ਜਿਹੜਾ ਅਸੀਂ ਤੁਹਾਨੂੰ ਦਿਖਾਇਆ ਆ। ਤੇ ਜਿਹੜੇ ਨੈਟ ਦੇ ਉੱਤੇ ਲੋਕ ਆ ਉਹ ਬੜੇ ਤਿੱਖੇ ਨੇ ਅੱਜ ਕੱਲ, ਸਾਰੇ ਅੱਜ ਕੱਲ ਇਨਵੈਸਟੀਗੇਟਰ ਨੇ, ਤਾਂ ਉਹਨਾਂ ਨੇ ਝੱਟ ਫੜ ਲਿਆ ਵੀ ਇਹ ਤਾਂ ਚਾਈਨਾ ਵਾਲਿਆਂ ਦਾ। ਤੇ ਹਰਜੋਤ ਸਿੰਘ ਜੀ, ਮਜ਼ਾਕ ਦਾ ਪਾਤਰ ਤੇ ਉਦੋਂ ਬਣਿਆ ਜਦੋਂ ਚੀਨ ਵਾਲਿਆਂ ਨੇ ਖੁਦ ਉੱਥੋਂ ਦੇ ਬਹੁਤ ਸਾਰੇ ਜਿਹੜੇ ਅਫੀਸ਼ੀਅਲ ਅਕਾਊਂਟਸ ਆ, ਉਹਨਾਂ ਨੇ ਇਸ ਚੀਜ਼ ਦਾ ਜਿਹੜਾ ਉਹ ਮਜ਼ਾਕ ਜਿਹੜਾ ਬਣਾਇਆ। ਕਹਿੰਦੇ ਵੀ ਇੰਡੀਆ ਵਾਲਿਆਂ ਦੀ ਆਦਤ ਨਹੀਂ ਜਿਹੜੀ ਇਹ ਜਾ ਰਹੀ ਝੂਠ ਇਸ ਨੂੰ ਲੈ ਕੇ ਜਿਹੜੀ ਉਹ ਬੋਲਣ ਵਾਲੀ। ਤੇ ਕਹਿੰਦੇ ਇੰਡੀਅਨ ਯੂਨੀਵਰਸਿਟੀ ਨੇ ਚਾਈਨੀਜ਼ ਰੋਬੋਟ ਯੂਨੀਟਰੀ ਗੋ 2 ਉਸ ਨੂੰ ਓਰਾਇਨ ਦਾ ਨਾਂ ਦੇ ਕੇ ਇੰਡੀਆ ਦੇ ਵਿੱਚ AI ਸਬਮਿਟ ਦੇ ਵਿੱਚ ਜਿਹੜਾ ਉਹ ਪੇਸ਼ ਜਿਹੜਾ ਉਹ ਕਰ ਦਿੱਤਾ। ਮਹੁਆ ਮੋਇਤਰਾ ਉਸਨੇ ਕਿਹਾ ਵੀ ਇੱਕ ਅਸ਼ਵਨੀ ਜੈਸ਼ਨਾਵ ਕਰਕੇ ਜਿਹੜੇ ਹੈਗੇ ਆ ਉੱਥੋਂ ਦੇ, ਕਹਿੰਦੇ ਜੀ ਭਾਰਤ ਦਾ ਸੋਵਰਨ ਮਾਡਲ ਬਹੁਤ ਵਧੀਆ ਪਰਫਾਰਮ ਕਰ ਰਿਹਾ ਸੀਗਾ ਗਲੋਬਲ ਬੈਂਚਮਾਰਕ ਤੇ। ਇਹ ਅਸ਼ਵਨੀ ਕਹਿ ਰਹੇ ਸੀਗੇ ਵੀ ਸਕਸੈਸ ਆ ਸੋਵਰਨ ਸਟੈਕ ਦੀ। ਤੇ ਜਦੋਂ ਇਹ ਪਤਾ ਲੱਗਾ ਵੀ ਇਹ ਤੇ ਇਹਨਾਂ ਨੇ ਚੋਰੀ ਦਾ ਆ, ਤੇ ਉਸ ਨੂੰ ਆਪਣੀ ਜਿਹੜੀ ਉਹ ਕਰਕੇ ਪੇਸ਼ ਕਰਕੇ ਦਿਖਾ ਰਹੇ ਆ, ਫਿਰ ਟਵੀਟ ਵਗੈਰਾ ਡਿਲੀਟ ਕਰਤੀ। ਤੇ ਮਹੁਆ ਮਿੱਤਰਾ ਨੇ ਕਿਹਾ ਵੀ ਭਾਈ ਡਿਲੀਟ ਕਰਕੇ ਟਵੀਟ ਸੱਚਾਈ ਤੋਂ ਤੁਸੀਂ ਜਿਹੜਾ ਪਰੇ ਨਹੀਂ ਹੋ ਸਕਦੇ। ਇੰਡੀਆ ਇੱਕ ਹਾਸੇ ਦਾ ਪਾਤਰ ਜਿਹੜਾ ਉਹ ਤੁਸੀਂ ਬਣਾ ਛੱਡਿਆ ਆ, ਤੇ ਕਹਿੰਦੇ ਆਪਣੀ ਕੁਰਸੀ ਛੱਡੋ ਤੇ ਜਾਂ ਆਪਣੀ ਜੌਬ ਕਰੋ। ਕਹਿੰਦੇ ਨਹੀਂ ਤਾਂ ਗਲਗੋਟੀਆ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਆਫ ਸਪਿਨ ਵੀ ਗੱਲ ਨੂੰ ਕਿੱਦਾਂ ਮਰੋੜਦਾ ਆ, ਉਸ ਦਾ ਜਿਹੜਾ ਪ੍ਰੋਫੈਸਰ ਆ ਉਹ ਤੁਸੀਂ ਜਿਹੜਾ ਉਹ ਬਣ ਜਾਓ। ਸੋ ਬਲੂਮਬਰਗ ਦੀ ਜਿਹੜੀ ਰਿਪੋਰਟ ਆ ਉਹਦੇ ਵਿੱਚੋਂ ਜੇ ਤੁਹਾਡੇ ਨਾਲ ਗੱਲ ਕਰੀਏ, ਜਦ ਮੋਦੀ ਨੇ ਆਉਣਾ ਸੀਗਾ, ਉਹ ਹੁਣ ਮੋਦੀ ਹੁਣ ਉਹਦਾ ਤੇ ਸਾਇੰਸ ਦਾ ਕੋਈ ਬੜਾ ਵਾਹ ਵਾਸਤਾ ਤਾਂ ਹੈਗਾ ਨਹੀਂ ਆ। ਉਹ ਤਾਂ ਕੁਛ ਵੀ ਅਨਾਪ ਸ਼ਨਾਪ ਜਿੱਦਾਂ ਮਰਜੀ ਜਿਹੜੀ ਮਰਜੀ ਗੱਲ ਆ ਉਹ ਬਕ ਦਿੰਦਾ ਆ। ਮੋਦੀ ਨੇ ਤਾਂ ਉਦੋਂ ਵੀ ਕਿਹਾ ਸੀਗਾ ਜਦੋਂ ਇਹਨਾਂ ਨੇ ਇੱਕ ਵਾਰੀ ਪਾਕਿਸਤਾਨ ਦੇ ਖਿਲਾਫ ਆਪਰੇਸ਼ਨ ਕੀਤਾ ਸੀ, ਕਹਿੰਦਾ ਸੀ ਵੀ ਮੈਂ ਇਹਨਾਂ ਨੂੰ ਸਲਾਹ ਦਿੱਤੀ ਵੀ ਤੁਸੀਂ ਬੱਦਲ ਹੈਗੇ ਆ, ਬੱਦਲਾਂ 'ਚ ਜਾਓ ਤੇ ਫਿਰ ਰਡਾਰ 'ਚ ਨਹੀਂ ਆਉਂਗੇ। ਹੁਣ ਜਿਹਦੀ ਇੰਨੀ ਸਮਝ ਹੋਵੇ ਵੀ ਰਡਾਰ ਕਿੱਦਾਂ ਕੰਮ ਕਰਦਾ ਆ, ਉਹਦੇ ਲਈ AI ਜਿਹੜਾ ਉਹ ਕੀ ਚੀਜ਼ ਹੋਊਗੀ, ਉਹ ਟੂ ਮੱਚ ਜਿਹੜਾ ਉਸ ਦੇ ਲਈ ਗੱਲ ਜਿਹੜੀ ਉਹ ਬਣ ਜਾਂਦੀ ਆ। ਕਹਿੰਦੇ ਜਦੋਂ ਮੋਦੀ ਉੱਥੇ ਆਇਆ ਤਾਂ ਇੰਨਾ ਹਾਲ ਮਾੜੇ ਸੀਗੇ ਵੀ ਕਈ ਘੰਟਿਆਂ ਤੱਕ ਉਹਨਾਂ ਨੇ ਉਹ ਸਾਰੀ ਥਾਂ ਖਾਲੀ ਕਰਾਤੀ। ਜਿਹੜੇ ਗਿਣੇ ਚੁਣੇ ਬੰਦੇ, ਇਹਨਾਂ ਦੇ ਪਿਕ ਕੀਤੇ ਹੋਏ ਬੰਦੇ, ਉਹਨਾਂ ਦੇ ਨਾਲ ਜਾ ਕੇ ਫੋਟੋ ਸ਼ੂਟ ਜਿਹੜਾ ਹੋਇਆ ਤੇ ਗੱਲਾਂ ਜਿਹੜੀਆਂ ਉਸ ਤਰੀਕੇ ਦੀਆਂ। ਕਹਿੰਦੇ ਵੀ ਜਿਹੜੀ ਇਹ ਕਈ ਦਿਨਾਂ ਦੀ AI ਸਬਮਿਟ ਹੋਣੀ ਸੀ, ਬਲੂਮਬਰਗ ਰਿਪੋਰਟ ਕਰ ਰਿਹਾ, ਕਹਿੰਦੇ ਵੀ ਪਹਿਲੇ ਦਿਨ ਤਾਂ ਚਲੋ ਲੋਕਾਂ ਨੂੰ ਚਾਅ ਸੀਗਾ ਵੀ ਹਾਂ ਕੀ ਆ ਦੇਖ ਕੇ ਆਈਏ। ਤਾਂ ਜਦ ਉਹਨਾਂ ਨੇ ਦੇਖਿਆ, ਇੱਕ ਤਾਂ ਹਰਜੋਤ ਸਿੰਘ ਜੀ ਉਹਦੇ ਨੁੱਕੜ ਨਾਟਕ ਖਿਡਾਈ ਜਾ ਰਹੇ ਆ, ਦਿਹਾਤੀ ਵਾਲਾ ਜਿਹੜਾ ਸੀਨ ਆ ਉਹਦੇ ਦਿਖਾ ਰਹੇ ਸਬਮਿਟ AI ਦੀ ਆ, ਤੇ ਨੁੱਕੜ ਨਾਟਕ ਜਿਹੜੇ ਉਹਦੇ ਵਿੱਚ ਉਹ ਪੇਸ਼ ਜਿਹੜੇ ਉਹ ਕਿਤੇ ਜਿਹੜੇ ਉਹ ਜਾ ਰਹੇ ਸੀਗੇ। ਤੇ ਕਹਿੰਦੇ ਵੀ ਅਗਲੇ ਦਿਨ ਦੇਖਿਆ ਵੀ ਲਾਈਨਾਂ ਬਹੁਤ ਹੀ ਜ਼ਿਆਦਾ ਛੋਟੀਆਂ ਜਿਹੜੀਆਂ ਉਹ ਰਹਿ ਗਈਆਂ ਸੀਗੀਆਂ। ਤੇ ਹਾਲਾਤ ਜਿਹੜੇ ਆ ਕਹਿੰਦੇ ਵੀ ਕੁਛ
ਜ਼ਿਆਦਾ ਜਿਹੜਾ ਆ ਉਹ ਨਹੀਂ ਚੱਲ ਰਿਹਾ। ਇੱਕ ਬਿਲਕੁਲ ਜੀ 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 ਉੱਥੇ ਹਰਜੋਤ ਸਿੰਘ ਜੀ। ਜਿਹੜਾ ਜਲੂਸ ਇੰਡੀਆ ਦਾ ਜਿਹੜਾ ਆ ਬਹੁਤ ਜ਼ਿਆਦਾ ਨਿਕਲਿਆ ਹੈਗਾ AI ਸਮਿਟ ਨੂੰ ਲੈ ਕੇ। ਹਾਲਾਂਕਿ ਸੁੰਦਰ ਪਿਚਾਈ ਵਰਗੇ ਜਿਹੜੇ ਗੂਗਲ ਦੇ ਗੂਗਲ ਦੇ CEO ਹੈਗੇ ਆ, ਹੂੰ ਉਹ ਕਹਿ ਰਹੇ ਆ ਵੀ ਜਿਹੜਾ ਨੈਕਸਟ AI ਦਾ ਸਭ ਤੋਂ ਵੱਡਾ ਜਿਹੜਾ ਬਿਜ਼ਨਸ ਆ ਉਹ ਇੰਡੀਆ 'ਚ ਹੀ ਹੋਣਾ ਆ। ਬੜੇ ਬੜੇ ਬੋਰਡ ਲਾਏ ਹੋ ਸੀ, ਸਭ ਕਾ ਵਿਕਾਸ AI ਕੇ ਸਾਥ, AI ਫॉर ਆਲ। ਤੇ ਇੱਕ ਨਿਊਜ਼ਪੇਪਰ ਔਰ ਆਰਟੀਕਲ ਲਿਖਿਆ, ਕਹਿੰਦਾ ਵੀ ਇੰਨੇ % ਲੋਕਾਂ ਨੂੰ ਤਾਂ ਸਵੇਰੇ ਟੱਟੀ ਜਾਣ ਨੂੰ ਉੱਥੇ ਜਗ੍ਹਾ ਨਹੀਂ ਹੈਗੀ, ਉਹ ਖੇਤਾਂ 'ਚ ਜਾਂਦੇ ਆ। ਇਹ ਕਿਹੜੇ AI ਵਿਕਾਸ ਦੀ ਸਭ ਕਾ ਸਾਥ AI ਕੇ ਸਾਥ, ਸਭ ਕਾ ਵਿਕਾਸ AI ਕੇ ਸਾਥ, ਇਹ ਕਿੱਥੇ ਵਿਕਾਸ ਇਹ ਕਰਨ ਜਾ ਰਹੇ ਆ। ਹੂੰ ਦੂਸਰਾ ਜਿਹੜਾ ਸਭ ਤੋਂ ਵੱਡਾ ਕੰਟਰੋਵਰਸੀ ਉੱਥੇ ਬਣੀ ਬਿਲ ਗੇਟਸ ਨੂੰ ਲੈ ਕੇ। ਕਦੇ ਜੀ ਉਹ ਕਹਿ ਦਿੰਦੇ ਆ ਕੁਛ ਉਹਨਾਂ ਦੀਆਂ ਜਿਹੜੇ ਮੀਡੀਆ ਆਊਟਲੈਟਸ ਆ ਵੀ ਬਿਲ ਗੇਟਸ ਐਡਰੈਸ ਕਰਨਗੇ, ਕਦੇ ਕਹਿ ਦਿੰਦੇ ਵੀ ਨਹੀਂ ਉਹ ਐਡਰੈਸ ਨਹੀਂ ਕਰਨਗੇ, ਕਿਉਂਕਿ ਐਪਸਟੀਨ ਫਾਈਲਸ ਨੂੰ ਲੈ ਕੇ ਰੌਲਾ ਹੈ। ਬਿਲ ਗੇਟਸ ਦਾ ਨਾਮ ਸਭ ਤੋਂ ਉੱਤੇ ਆਉਂਦਾ ਆ। ਸੋ ਹੁਣ ਜੇ ਬਿਲ ਗੇਟਸ ਵਰਗਾ ਉੱਥੇ, ਇਹ 'ਚ ਕੋਈ ਸ਼ੱਕ ਨਹੀਂ ਵੀ ਬਿਲ ਗੇਟਸ ਨੇ ਬਹੁਤ ਵਧੀਆ ਕੰਮ ਕੀਤੇ ਆ। ਨਾਨ ਪ੍ਰੋਫਿਟ ਜਿਹੜੀ ਗੇਟਸ ਫਾਊਂਡੇਸ਼ਨ, ਉਹਦੀ ਵਾਈਫ ਨੇ ਵੀ ਹੋ ਸ਼ੁਰੂ ਸਕਦਾ ਕੀਤੀ ਅੰਦਰ ਹੋਈ ਦਾ ਆ। ਜਿਹੜਾ ਆਪਣਾ ਜ ਚੋਰ ਆ ਉਹਨੂੰ ਚੁੱਪ ਕਰਾਉਣ ਦੇ ਲਈ ਇਹ ਕੰਮ ਕਰ ਰਿਹਾ ਹੋਵੇ, ਪਰ ਕੰਮ ਇਹਨੇ ਜੀ। ਪੁੱਠੇ ਕੀਤੇ ਹੈਗੇ ਪਹਿਲੇ ਵੀ। ਸੋ ਜੀ ਉਹ ਹੁਣ ਅੰਦਰ ਖਾਤੇ ਬੀਜੇਪੀ ਦਾ ਵੀ ਜ਼ੋਰ ਲੱਗਾ ਹੈ ਵੀ ਬਿਲ ਗੇਟਸ ਬੋਲੇ, ਪਰ ਬਹੁਤ ਸਾਰੇ ਲੋਕ ਵਿਰੋਧ ਕਰ ਰਹੇ ਆ, ਕਿਉਂਕਿ ਜੇ ਬਿਲ ਗੇਟਸ ਨਹੀਂ ਬੋਲਦਾ ਤੇ ਕਹਿੰਦੇ ਜਿਹੜਾ ਹਰਦੀਪ ਪੁਰੀ ਆ ਬੀਜੇਪੀ ਦਾ ਮਿਨਿਸਟਰ, ਉਹਦੇ ਵੀ ਪਰ ਕੱਟੇ ਜਾ ਸਕਦੇ ਆ, ਕਿਉਂਕਿ ਉਹਦਾ ਨਾਮ ਵੀ ਐਪਸਟੀਨ ਫਾਈਲ 'ਚ ਆਇਆ। ਬਿਲਕੁਲ। ਸੋ ਜੋ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਵੱਡੀ ਸਮਿਟ ਜਿਹੜੀ ਉੱਥੇ ਹੋਈ ਆ, ਬਹੁਤ ਜ਼ਿਆਦਾ ਕੰਟਰੋਵਰਸੀ ਰੋਬੋਟਸ ਦੀ, ਜਲੂਸ ਸੀ ਜਿੱਦਾਂ ਤੁਸੀਂ ਤੁਸੀਂ ਦੱਸੇ ਕਿਹਾ, ਦਿੱਤੀ ਆ। ਸ਼ਬਦ ਸੋਹਣਾ ਵਰਤਿਆ ਇਹਦੇ ਲਈ। ਜਾਂ ਤੁਸੀਂ ਦੱਸੇ ਦਿੱਤਾ ਵੀ ਉਹ ਚਾਈਨਾ ਨੇ ਬਣਾਇਆ ਰੋਬੋਟ, ਤੇ ਇੰਡੀਆ ਵਾਲੇ ਕਹਿ ਰਹੇ ਵੀ ਅਸੀਂ ਬਣਾਇਆ ਉਹ 350 ਕਰੋੜ ਦਾ। ਕੱਲਾ ਬਣਾਇਆ ਹੀ ਨਹੀਂ, ਕਹਿੰਦੇ 350 ਕਰੋੜ ਲਾਤਾ। 10,000 ਹੱਦ ਹੀ ਆ। 2.5 ਲੱਖ ਦਾ ਉਹ ਰੋਬੋਟ ਮਿਲਦਾ ਹੈ। ਵੀ ਕਮਾਲ ਹੀ ਜਿਹੜੀ ਉਹ ਉਹਨਾਂ ਨੇ ਕਰ ਦਿੱਤੀ ਆ। ਅੱਛਾ, ਇਹਦੇ ਵਿੱਚ ਹਰਜੋਤ ਸਿੰਘ ਜੀ, ਆਪਣੇ ਸਾਰੇ ਸਿੱਖਾਂ ਨੂੰ ਵੀ ਸਮਝਣ ਦੀ ਲੋੜ ਆ, ਇਨੋਵੇਸ਼ਨ ਦੇ ਵਿੱਚ ਇੰਟੀਗ੍ਰਿਟੀ ਜਿਹੜੀ ਉਹ ਚਾਹੀਦੀ ਆ। ਅਕਸਰ ਨਾ ਚਾਈਨਾ ਦੇ ਉੱਤੇ ਦੋਸ਼ ਲੱਗਦਾ ਆ ਵੀ ਇੰਟੈਲੈਕਚੁਅਲ ਪ੍ਰਾਪਰਟੀ ਚੋਰੀ ਕਰਕੇ ਤੇ ਉੱਥੇ ਸੈਕਿੰਡ ਕਾਪੀ ਤੇ ਇਹ ਉਹ ਕਰਕੇ ਉਹ ਕਰ ਲੈਂਦੇ ਆ। ਸੋ ਸਿੱਖਾਂ ਨੂੰ ਵੀ ਬੜੀ ਆਪਣੀ ਕ੍ਰੀਏਟਿਵਿਟੀ ਜਿਹੜੀ ਉਹ ਦਿਖਾਉਂਦੇ ਹੋਏ, ਅਸਲ ਦੇ ਵਿੱਚ ਕੋਈ ਨਵੀਆਂ ਚੀਜ਼ਾਂ ਜਿਹੜੀਆਂ ਇਦਾਂ ਦੀਆਂ ਬਣਾਉਣੀਆਂ ਜਿਹੜੀਆਂ ਉਹ ਜਾਂਦੀਆਂ ਪੈਣੀਆਂ ਹੈਗੀਆਂ ਆ। ਭਾਰਤ ਲਈ ਤਾਂ ਤੁਸੀਂ ਕਹਿ ਸਕਦੇ ਵੀ ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ, ਵੀ ਇਹਨਾਂ ਦਾ ਤਾਂ ਕੰਮ ਹੀ ਆ ਇਹ ਚੀਜ਼ਾਂ ਦਾ ਜਿਹੜਾ ਉਹ ਕਰਨਾ। ਵੀ ਜਿਹੜਾ ਗਲਗੋਟੀ ਵਾਲਾ ਇਹਨਾਂ ਦੇ ਯੂਨੀਵਰਸਿਟੀ ਦਾ ਰੌਲਾ ਪਿਆ ਆ, ਵੀ ਉਹ ਸਾਰੀਆਂ ਚੀਜ਼ਾਂ ਆ। ਸੋ ਇਹਦੇ ਵਿੱਚ ਸਿੱਖਾਂ ਨੂੰ ਵੀ ਜਿਹੜਾ ਸੁਹਿਰਦ ਹੋ ਕੇ ਜਿਹੜਾ ਉਹ ਚੱਲਣ ਦੀ ਜਿਹੜੀ ਲੋੜ ਆ, ਕੁਛ ਆਪ ਵਿਕਸਿਤ ਕਰਕੇ, ਕੁਛ ਆਪ ਵਿਕਾਸ ਕਰਕੇ, ਕੁਛ ਆਪ ਨਵੀਂ ਚੀਜ਼ ਜਿਹੜੀ ਬਣਾ ਕੇ, ਇਨੋਵੇਸ਼ਨ ਕ੍ਰੀਏਟਿਵਿਟੀ ਕਰਕੇ ਜਿਹੜਾ ਉਹ ਚੱਲਿਆ ਜਾਵੇ, ਕੀਤਾ ਜਾਵੇ। ਨਹੀਂ ਤਾਂ ਫਿਰ ਤੁਸੀਂ ਪਿੱਛ ਲੱਗੂ ਜਿਹੜੇ ਉਹ ਬਣ ਕੇ ਜਿਹੜਾ ਉਹ ਰਹਿ ਜਾਣਾ ਆ। ਸੋ ਨਵੀਆਂ ਚੀਜ਼ਾਂ ਦੇ ਵੱਲ ਨੂੰ ਆਪਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਆ। ਜਿਹੜੇ ਸਿੱਖ ਐਂਟਰਪ੍ਰੈਨਿਓਰ ਆ, ਜਿਹੜੇ ਸਿੱਖ ਵੈਂਚਰ ਕੈਪੀਟਲਿਸਟ ਆ, ਉਹ ਕੁਛ ਆਪਸ ਦੇ ਵਿੱਚ ਤਾਲਮੇਲ ਬਣਾਉਣ ਤੇ ਕੁਛ ਨਵੀਆਂ ਚੀਜ਼ਾਂ ਜਿਹੜੀਆਂ ਉਹ ਪੈਦਾ ਜਿਹੜੀਆਂ ਉਹ ਕੀਤੀਆਂ ਜਾਣ, ਕੁਛ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਜਾਣ, ਤਾਂ ਜੋ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਜਿਹੜਾ ਆ ਇੱਕ ਪੈਰਲਲੀ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਸ਼ੋਅ ਕਰ ਸਕਦੇ ਆ ਵੀ ਭਾਰਤ ਕਿੱਦਾਂ ਚੱਲਦਾ ਆ, ਤੇ ਸਿੱਖ ਜਦੋਂ ਉਹਨਾਂ ਦਾ ਆਪਣਾ ਰਾਜ ਹੋਊਗਾ, ਜਾਂ ਜਦੋਂ ਉਹਨਾਂ ਦਾ ਆਪਣਾ ਆ, ਆਪਣੇ ਨਾ ਰਾਜ ਹੁੰਦੇ ਹੋਏ ਵੀ ਆਹ ਕੁਛ ਜਿਹੜਾ ਉਹ ਕਰ ਰਹੇ ਆ। ਸੋ ਸਾਰੀਆਂ ਚੀਜ਼ਾਂ ਜਿੱਦਾਂ ਉਹ ਸੰਧੂ ਸਾਹਿਬ ਨੇ, ਜਿਨ੍ਹਾਂ ਦੇ ਆਈ ਥਿੰਕ ਸਭ ਤੋਂ ਜ਼ਿਆਦਾ ਪੇਟੈਂਟ ਨੇ, ਵੀ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ, ਇਦਾਂ ਦੇ ਲੋਕਾਂ ਨੂੰ ਵੱਧ ਤੋਂ ਵੱਧ ਜਿਹੜਾ ਉਹ ਪ੍ਰਮੋਟ ਕਰਨਾ ਚਾਹੀਦਾ, ਸਪੋਰਟ ਜਿਹੜੀ ਉਹ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ ਜੀ। ਜੀ। ਅਗਲੀ ਖਬਰ ਜੋ ਆ ਉਹ ਟੈਕਸਸ ਦੇ ਨਾਲ ਰਿਲੇਟਡ ਆ। ਟੈਕਸਸ ਦੇ ਵਿੱਚ ਜੋ 2 ਕੈਂਡੀਡੇਟ ਹੈਗੇ, ਇੱਕ ਰਿਪਬਲਿਕਨ ਸੈਨੇਟ ਦੇ ਲਈ ਤੇ ਇੱਕ ਡੈਮੋਕ੍ਰੇਟ, ਉਹ ਕਾਫੀ ਕੰਟਰੋਵਰਸੀ ਦਾ ਹਿੱਸਾ ਬਣਦੇ ਜਾ ਰਹੇ ਹੈਗੇ ਆ। ਸਟੀਫਨ ਕੋਲਬਰਟ ਲੇਟ ਨਾਈਟ ਸ਼ੋਅ ਕਰਦੇ ਆ CBS ਤੇ। ਉਹਨਾਂ ਨੇ ਜੇਮਸ ਟੋਲਰੋਸੀਓ ਟੋਲਰੀਕੋ ਸੋ ਉਹਦੀ ਇੰਟਰਵਿਊ ਕਰਨੀ ਸੀ। ਉਹਦੀ ਇੰਟਰਵਿਊ ਉਹਨਾਂ ਨੇ CBS ਦੇ ਵਕੀਲ ਜੀ ਨੂੰ ਕਹਿਤਾ ਵੀ ਨਹੀਂ, ਤੁਸੀਂ ਕਰ ਨਹੀਂ ਸਕਦੇ, ਕਿਉਂਕਿ FCC ਨੇ ਕੋਈ ਪਹਿਲਾਂ ਰੂਲ ਪਾਇਆ ਵੀ ਜੇ ਤੁਸੀਂ ਇੱਕ ਕੈਂਡੀਡੇਟ ਨੂੰ ਦਿੰਨੇ ਟਾਈਮ, ਤੇ ਦੂਸਰੇ ਨੂੰ ਵੀ ਤੁਹਾਨੂੰ ਦੇਣਾ ਪੈਣਾ ਹੈਗਾ ਆ। ਸੋ ਉਹ ਕਾਫੀ ਕੰਟਰੋਵਰਸੀ ਚੱਲੀ ਆ। ਉਹ ਤੋਂ ਬਿਨਾ ਜਿਹੜਾ ਰਿਪਬਲਿਕਨ ਕੈਂਡੀਡੇਟ ਹੈਗਾ ਆ, ਉਹ ਨਾ ਆਪਣੀ ਕੰਟਰੋਵਰਸੀ ਸ਼ੁਰੂ ਕੀਤੀ, ਉਹ ਹੈਗੀ ਆ ਕਾਰਲੋਸ ਟੋਰੀਸੀਓ, ਜੋ ਰਿਪਬਲਿਕਨ ਐਕਟਿਵਿਸਟ ਹੈਗਾ ਡੈਲਸ ਦੇ ਵਿੱਚ। ਉਹਨੇ ਇਹ ਕਿਹਾ ਵੀ ਜਿਹੜਾ 90 ਫੁੱਟ ਉੱਚਾ ਤੁਸੀਂ ਹਨੂਮਾਨ ਦਾ ਬਣਾਇਆ ਸਟੈਚੂ, ਇਹ ਤਾਂ ਪਈ ਥਰਡ ਵਰਲਡ ਏਲੀਅਨਸ ਆਰ ਸਲੋਲੀ ਟੇਕਿੰਗ ਓਵਰ ਟੈਕਸਸ ਐਂਡ ਅਮਰੀਕਾ। ਤੇ ਉਹਨੇ ਕਿਹਾ ਲੋਕਾਂ ਨੂੰ ਵੀ ਇਹ ਇਨਵੇਜਨ ਜਿਹੜੀ ਆ ਇਹ ਸਟਾਪ ਕੀਤੀ ਜਾਵੇ।
ਸੋ ਜਿਹੜੇ ਭਾਰਤੀ ਮੂਲ ਦੇ ਲੋਕ ਹੈਗੇ ਆ, ਇੰਡੀਅਨ ਆ, ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਪੰਚਲੋਹਾ ਹਨੂਮਾਨ ਦਾ ਜੋ ਸਟੈਚੂ ਬਣਾਇਆ ਗਿਆ ਹੈਗਾ ਆ, ਇਹ ਪ੍ਰਾਈਵੇਟ ਪ੍ਰਾਪਰਟੀ ਤੇ ਆ, ਅਸੀਂ ਪ੍ਰਾਈਵੇਟ ਖਰੀਦ ਕੇ ਆਪਣੇ ਪੈਸਿਆਂ ਨਾਲ ਬਣਾਇਆ, ਕਿਸੇ ਨੂੰ ਕੀ ਜਿਹੜੀ ਆ ਇਹਦੇ ਵਿੱਚ ਪ੍ਰੋਬਲਮ ਹੋਣੀ ਚਾਹੀਦੀ ਹੈਗੀ ਆ। ਪਰ ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਸਾਡਾ ਸਪਿਰਿਚੁਅਲ ਐਪੀ ਸੈਂਟਰ ਆਫ ਪੀਸ ਹੈਗਾ ਆ। ਸੋ ਇੰਡੀਅਨ ਅਮਰੀਕਨਸ ਉਸ ਦੇ ਕਾਫੀ ਜ਼ਿਆਦਾ ਹੁਣ ਇਸ ਟਾਈਮ ਦੇ ਉੱਤੇ ਵਿਰੋਧ ਕਰ ਰਹੇ ਆ, ਪਰ ਹਰ ਰੋਜ਼ ਜੋ ਟੈਕਸਸ ਦੇ ਵਿੱਚ ਲੈ ਕੇ ਜਿਹੜੀ ਇਹ ਐਂਟੀ ਇਮੀਗ੍ਰੈਂਟ ਹੇਟ ਕਹਿ ਸਕਦੇ ਆ, ਉਹ ਕਾਫੀ ਜ਼ਿਆਦਾ ਵੱਧ ਰਹੀ ਹੈਗੀ ਆ। ਆਪਾਂ ਫ੍ਰਿਸਕੋ ਟਾਊਨ ਦੀ ਵੀ ਜਿਹੜੀ ਗੱਲਬਾਤ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ, ਵੀ ਕਿਸ ਤਰ੍ਹਾਂ ਉੱਥੇ ਉਹ ਕਹਿੰਦੇ ਜੀ ਇਹ ਤਾਂ 33% ਹੋ ਗਿਆ, ਇਹਨਾਂ ਨੇ ਟੇਕ ਓਵਰ ਕਰ ਲਿਆ ਹੈਗਾ। ਸੋ ਇਹ ਦੋਨੋਂ ਜਿਹੜੇ ਸੈਨੇਟ ਦੇ ਕੈਂਡੀਡੇਟ ਹੈਗੇ ਆ ਟੋਟਲੀ ਆਪੋਜ਼ਿਟ ਆ, ਤੇ ਹੁਣ ਇੱਕ ਤਰ੍ਹਾਂ ਨਾਲ ਕਹਿੰਦੇ ਕਲਚਰ ਵਾਰ ਜਿਹੜੀ ਆ ਉੱਥੇ ਸ਼ੁਰੂ ਹੋਈ ਹੈਗੀ ਜੀ। ਜੇਮਸ ਟੈਲਰਿਕੋ ਵਾਲੀ ਜਿਹੜੀ ਗੱਲ ਕਰਦੇ ਜਾਈਏ, ਇਹਨੇ ਇੰਟਰਵਿਊ ਕਰ ਲਈ ਸੀਗੀ CBS ਦੀ, ਜਿਹੜੀ ਕੈਰੀ ਬੇਸ ਨਵੀਂ ਲਾਈ ਆ ਨਾ, ਜਦੋਂ ਦਾ ਟਰੰਪ ਦੇ ਨਾਲ ਇਹਨਾਂ ਦਾ ਸਮਝੌਤਾ ਹੋਇਆ, CBS ਵੀ ਕਹਿ ਲਓ ਵੀ ਇੱਕ ਪਾਸੜ ਹੀ ਜਿਹੜੀ ਉਹ ਬਣ ਗਈ ਨਵੀਂ ਫੌਕਸ ਨਿਊਜ਼ ਜਿਹੜੀ ਦੇ ਤੌਰ ਦੇ ਉੱਤੇ ਲੋਕ ਉਸ ਨੂੰ ਦੇਖ ਰਹੇ ਆ, ਜਿੱਦਾਂ CNN ਵਾਲੇ ਦੂਜੇ ਪਾਸੇ, MSNBC ਵਾਲੇ ਲੈਫਟ ਵਾਲੇ ਹੋ ਗਏ ਆ, ਤੇ ਇਹ ਜਿਹੜੇ ਰਾਈਟ ਵਾਲੇ ਪਾਸੇ। ਸੋ ਵੰਡ ਜਿਹੜੀ ਉਹ ਹੋ ਰਹੀ ਆ ਵੀ ਕੌਣ ਕਿਹੜੇ ਮੀਡੀਆ ਦੇ ਉੱਤੇ ਜਿਹੜਾ ਕੰਟਰੋਲ ਦੇ ਵਿੱਚ ਹੋਊਗਾ। ਪਰ ਜਿਹੜਾ ਸਟੀਵਨ ਕੋਲਬਰਟ ਆ, ਉਸਨੇ ਆਪਣੇ ਜਿਹੜਾ ਕੇਬਲ ਨਿਊਜ਼ ਦੇ ਉੱਤੇ ਜਿਹੜਾ ਚੱਲਿਆ ਹਰਜੋਤ ਸਿੰਘ ਜੀ, ਉਹਦੇ ਵਿੱਚ ਤਾਂ ਉਹਨੇ ਉਹ ਨਹੀਂ ਜਾਣ ਦਿੱਤੀ, ਪਰ ਉਹਨੇ ਆਪਣੇ ਹੀ ਜਿਹੜੇ ਅਦਾਰੇ ਨੂੰ ਚੰਗਾ ਭੰਡਿਆ ਹੈਗਾ ਵੀ ਇਹ ਕੀ ਇੱਕ ਹਿਸਾਬ ਦੇ ਨਾਲ BS ਹੈਗੀ ਆ। ਵੀ ਹੁਣ ਸ਼ਬਦ ਤਾਂ ਉਹ ਚਲੋ ਆਪਾਂ ਨਹੀਂ ਵਰਤ ਸਕਦੇ ਜਿਹੜੇ ਉਹਨੇ ਉੱਥੇ ਵਰਤ ਲਏ ਸੀਗੇ, ਤੇ ਉਹ ਜਿਹੜੇ FCC ਦੇ ਚੇਅਰ ਆ, ਉਹ ਕਹਿੰਦੇ ਕੋਈ ਨਹੀਂ ਜੀ, ਸਟ੍ਰੀਮਿੰਗ ਤੇ ਚਲਾ ਲਓ ਜੇ ਚਲਾਉਣੀ ਆ ਤੁਸੀਂ। ਉਹਨਾਂ ਨੇ ਉੱਤੇ ਚਲਾਈ ਆ, ਤੇ ਹੁਣ ਜਿਹੜਾ ਜੇਮਸ ਟੈਲਰਿਕੋ ਦਾ ਕੈਂਪੇਨ ਆ, ਉਹ ਕਹਿ ਰਿਹਾ ਵੀ ਜਦੋਂ ਤੋਂ FCC ਨੇ ਬੈਨ ਕੀਤੀ ਹੈ ਸਾਡੀ ਇੰਟਰਵਿਊ ਨੂੰ, ਅਸੀਂ $2.5 ਮਿਲੀਅਨ ਰੇਜ਼ ਕਰ ਲਿਆ ਆ ਪਿਛਲੇ 24 ਘੰਟਿਆਂ ਦੇ ਵਿੱਚ। ਸੋ ਸੈਨੇਟ ਦੀ ਰੇਸ ਦੇ ਵਿੱਚ ਜੇਮਸ ਟੈਲਰਿਕੋ ਇਸ ਟਾਈਮ ਉੱਥੇ ਲੱਗਾ ਹੋਇਆ ਆ, ਤੇ ਇਹਨਾਂ ਨੂੰ ਡੈਮੋਕ੍ਰੇਟਸ ਨੂੰ ਇਹ ਆਸ ਲੱਗੀ ਪਈ ਆ ਵੀ ਖੌਰੇਸ ਨੇ ਇਲੈਕਸ਼ਨ ਜਿਹੜੀ ਆ ਉੱਥੇ ਜਿਤਾ ਦੇਣੀ ਆ, ਜਾਂ ਸੈਨੇਟ ਦੀ ਜਿਹੜੀ ਸੀਟ ਆ ਉਸ ਨੂੰ ਫਲਿੱਪ ਕਰ ਦੇਣਾ। ਬੜੀ ਯੰਗ ਉਮਰ ਦਾ ਮੁੰਡਾ ਆ, 36 ਸਾਲ ਇਸ ਦੀ ਮਹਿਜ ਉਮਰ ਆ। ਪਬਲਿਕ ਟੀਚਰ ਜਿਹੜਾ ਇੱਕ ਟਾਈਮ ਦੇ ਉੱਤੇ ਰਿਹਾ ਆ। ਸੋ ਉਹ ਜਿਹੜੀ ਇੰਟਰਵਿਊ ਆ ਉਹ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ। ਸੋ ਜਿਹੜਾ ਲੇਟ ਸ਼ੋ ਸਟੀਵਨ ਕੋਲਬਰਟ ਨੇ CBS ਨੂੰ ਕਾਲ ਆਊਟ ਜਿਹੜਾ ਇਸ ਦੇ ਵਿੱਚ ਕੀਤਾ ਵੀ ਉਹਨਾਂ ਨੇ ਜਿਹੜੀ ਇੰਟਰਵਿਊ ਬਲੌਕ ਕਰ ਦਿੱਤੀ ਸੀ। CBS ਨੇ ਹੀ ਰੀਸੈਂਟਲੀ ਜਿਹੜਾ ਹਰਜੋਤ ਸਿੰਘ ਜੀ ਜਦੋਂ ਆਈਸ ਦੇ ਨਾਲ ਸੰਬੰਧਿਤ ਇੱਕ ਸਟੋਰੀ ਸੀ ਉਸ ਨੂੰ ਵੀ ਕਿਲ ਕਰ ਦਿੱਤਾ ਸੀਗਾ। ਖਾਸ ਕਰਕੇ ਜਿਹੜੀ 60 ਮਿੰਟਸ ਦੀ, ਜਿਹੜੀ ਅੱਜ ਦੀ ਨਹੀਂ, ਪਿਛਲੇ ਕਈ ਦਹਾਕਿਆਂ ਤੋਂ ਜੋ ਰਨ ਕਰਦੇ ਸੀਗੇ, ਉਹਨਾਂ ਨੂੰ ਜਿਹੜਾ ਉਹ ਜਿਹੜੀ ਸਟੋਰੀ ਆ ਉਹ ਕਿਲ ਕਰ ਦਿੱਤੀ ਸੀ, ਚੱਲਣ ਜਿਹੜੀ ਉਹ ਨਹੀਂ ਸੀ ਦਿੱਤੀ। ਇਹ ਆਈਸ ਤੇ ਡਿਟੈਂਸ਼ਨ ਸੈਂਟਰਸ ਦੇ ਨਾਲ ਜਿਹੜੀ ਸੰਬੰਧਿਤ ਉਹ ਜਦੋਂ ਸਟੋਰੀ ਉਹ ਉਹਨਾਂ ਦੀ ਜਿਹੜੀ ਉਹ ਆਈ ਸੀਗੀ। ਸੋ ਹੁਣ ਲੈਟਸ ਸੀ ਕੀ ਇਸ ਦੇ ਵਿੱਚ ਜਿਹੜਾ ਅੱਗੇ ਬਣਦਾ ਆ। ਪਰ ਜਿਸ ਤਰੀਕੇ ਦੇ ਨਾਲ ਕਹਿ ਲਓ ਵੀ ਸਿਆਸੀਕਰਨ ਇਹਨਾਂ ਅਦਾਰਿਆਂ ਦਾ ਜਿਹੜਾ ਉਹ ਲਗਾਤਾਰ ਹੁੰਦਾ ਜਾ ਰਿਹਾ ਆ, ਇਹ ਆਮ ਅਮਰੀਕਨਸ ਦੇ ਲਈ ਕੋਈ ਬੜੀ ਚੰਗੀ ਗੱਲ ਨਹੀਂ ਆ। ਸੋ ਇੱਕ ਤਰਫਾ ਫਿਰ ਪ੍ਰੋਪੇਗੈਂਡਾ ਵਾਲੀ ਜਿਹੜੀਆਂ ਚੀਜ਼ਾਂ ਹੀ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਰਹਿਣਗੀਆਂ। ਦੋਨੋਂ ਤਰਫਾਂ ਦੀ ਜਿਹੜੀ ਆਵਾਜ਼ ਆ ਉਹ ਕਿਤੇ ਨਾ ਕਿਤੇ ਜਿਹੜੀ ਉਹ ਗਾਇਬ ਹੋ ਜਾਵੇਗੀ। ਜੀ ਅਗਲੀ ਖਬਰ ਵੱਲ ਚਲੀਏ। ਐਪਸਟੀਨ ਫਾਈਲਸ ਨੂੰ ਲੈ ਕੇ ਜੋ UN ਐਕਸਪਰਟਸ ਆ, ਉਹਨਾਂ ਨੇ ਇਹ ਕਿਹਾ ਵੀ ਐਪਸਟੀਨ ਫਾਈਲਸ ਤੋਂ ਇਹ ਲੱਗਦਾ ਆ ਵੀ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਹੋਇਆ ਹੈਗਾ। ਇੱਕ ਤਰ੍ਹਾਂ ਦੇ ਨਾਲ ਬਹੁਤ ਬੱਚੀਆਂ ਦੇ ਨਾਲ ਜ਼ੁਲਮ ਕੀਤਾ ਗਿਆ ਹੈਗਾ, ਇੱਕ ਨਹੀਂ ਹਜ਼ਾਰਾਂ ਦੇ ਨਾਲ। ਵੱਖ-ਵੱਖ ਮੁਲਕਾਂ ਦੀਆਂ ਉਹ ਬੱਚੀਆਂ ਸੀਆਂ, ਤੇ ਵੱਖ-ਵੱਖ ਮੁਲਕਾਂ ਦੇ ਟੌਪ ਦੇ ਜਿਹੜੇ ਪੋਲੀਟੀਕਲ ਲੀਡਰ ਤੇ ਕੰਪਨੀਆਂ ਦੇ ਮਾਲਕ, ਅਮੀਰ ਬੰਦੇ ਜਿਹੜਾ ਇਹ ਘਿਨਾਉਣਾ ਕੰਮ ਕਰਦੇ ਰਹੇ। ਕਹਿੰਦੇ ਵੀ ਇੰਨੀ ਵੱਡੀ ਸਕੇਲ ਤੇ ਸੀ। ਸੋ ਉਹਦੀਆਂ ਹੁਣ ਇਨਵੈਸਟੀਗੇਸ਼ਨ ਹੋਣੀਆਂ ਵੀ ਸ਼ੁਰੂ ਹੋ ਚੁੱਕੀਆਂ। ਇੱਕ ਨੀਦਰਲੈਂਡ ਦਾ ਸਾਬਕਾ ਪ੍ਰਾਈਮ ਮਿਨਿਸਟਰ ਅੰਦਰ ਵੀ ਕਰ ਦਿੱਤਾ ਆ। ਫਰਾਂਸ ਵਾਲਿਆਂ ਨੇ ਆਪਣੀਆਂ ਇਨਵੈਸਟੀਗੇਸ਼ਨ ਸ਼ੁਰੂ ਕੀਤੀਆਂ। ਬਹੁਤ ਸਾਰੇ ਜਿਹੜੇ ਟੌਪ ਨੌਚ ਐਡਮਿਨਿਸਟ੍ਰੇਟਰਸ ਆ ਜਾਂ ਕਈ ਪੋਲੀਟੀਸ਼ੀਅਨ ਆ, ਉਹ ਕੁਇਟ ਵੀ ਕਰ ਗਏ ਆ। ਪਰ ਅਮਰੀਕਾ ਦੇ ਵਿੱਚ ਹਜੇ ਕਿਸੇ ਦੇ ਉੱਤੇ ਕਿਸੇ ਤਰ੍ਹਾਂ ਦਾ ਐਕਸ਼ਨ ਨਹੀਂ ਲਿਆ ਗਿਆ। ਈਵਨ ਇੱਥੋਂ ਤੱਕ ਜੋ ਨੈਂਸੀ ਗੁਥਰੀ ਆ, ਉਹਦੀ ਅਬਡਕਸ਼ਨ ਹੋਈ ਆ, ਉਹ ਵੀ ਹੁਣ ਕਹਿੰਦੇ ਭਈ ਲਿੰਕ ਹੋ ਰਹੀ ਆ ਵੀ ਐਪਸਟੀਨ ਫਾਈਲਸ ਦੇ ਨਾਲ ਉਹਦਾ ਕੋਈ ਨਾ ਕੋਈ ਜਿਹੜਾ ਰਾਬਤਾ ਹੈਗਾ ਆ। ਸੋ ਸੋਸ਼ਲ ਮੀਡੀਆ ਦੇ ਉੱਤੇ
ਕਾਫੀ ਕੁਝ ਚੱਲ ਰਿਹਾ ਹੈਗਾ। ਮਲਟੀਪਲ ਪੋਸਟ ਇਹ ਕਹਿ ਰਹੀਆਂ ਵੀ ਸਵਾਨਾ ਗੋਥਰੀ ਦੀ ਜਿਹੜੇ ਪਰਿਵਾਰ ਆ ਤੇ ਉਹਨਾਂ ਦਾ ਜਿਹੜਾ ਹਸਬੈਂਡ ਮਾਈਕਲ ਫੈਲਡਮੈਨ ਆ, ਸੋ ਉਹ ਕੌਂਸਪੀਰੇਟਰ ਸੀਗਾ ਐਪਸਟੀਨ ਫਾਈਲਸ ਦੇ ਵਿੱਚ। FGS ਗਲੋਬਲ ਇਹ ਰਿਪੋਰਟ ਕਰ ਰਿਹਾ ਹੈਗਾ, ਜਿਹਦੇ 1 ਮਿਲੀਅਨ ਤੋਂ ਵੱਧ ਵਿਊ ਵੀ ਹੋ ਚੁੱਕੇ ਹੈਗੇ ਆ। ਸੋ ਇਹ ਜਿਹੜਾ ਐਪਸਟੀਨ ਫਾਈਲ ਦਾ ਮੁੱਦਾ ਹੈ, ਇਹ ਚੁੱਪ ਹੋਣ ਵਾਲਾ ਨਹੀਂ। ਹਰ ਰੋਜ਼ ਨਵੀਂ ਤੋਂ ਨਵੀਂ ਜਿਹੜੀ ਸਟੋਰੀ ਹੈ ਇਹਦੀ ਬਾਹਰ ਨਿਕਲ ਕੇ ਆ ਰਹੀ ਹੈ। ਜੀ। ਹਰਜੋਤ ਸਿੰਘ ਜੀ, ਬ੍ਰੇਕ ਇੱਕ ਛੋਟੀ ਜਿਹੀ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਅਹਿਮ ਖਬਰਾਂ ਦੇ ਉੱਤੇ ਵੀ ਆਪਾਂ ਨਜ਼ਰ ਬਣਾ ਕੇ ਰੱਖਾਂਗੇ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਆਪਾਂ ਇੱਕ ਖਬਰ ਸਾਂਝੀ ਕਰਾਂਗੇ, ਉਸ ਤੋਂ ਬਾਅਦ ਘਰਾਂ ਦੀ ਇੰਸ਼ੋਰੈਂਸ ਨੂੰ ਲੈ ਕੇ ਉਹ ਥੋੜਾ ਡਿਸਕਸ ਕਰਾਂਗੇ, ਕਿਉਂਕਿ ਮੈਨੂੰ ਲੱਗਦਾ ਵੀ ਆਪਣੇ ਜਿਹੜੇ ਕਮਿਊਨਿਟੀ ਆ ਹਜੇ ਵੀ ਉਹਨਾਂ ਨੂੰ ਇੰਨਾ ਜ਼ਿਆਦਾ ਨੌਲੇਜ ਨਹੀਂ ਹੈ ਘਰਾਂ ਦੀ ਇੰਸ਼ੋਰੈਂਸ ਲਈ। ਸੋ ਇੱਕ ਖਬਰ ਜਿਹੜੀ ਸਾਂਝੀ ਕਰਦੇ ਜਾਈਏ, ਇਹ ਵੀ ਕਾਫੀ ਇੰਪੋਰਟੈਂਟ ਹੈ ਕਿਉਂਕਿ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਹੈ। ਯੂਐਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਸਟੇਟ ਆਫ ਇਲੀਨੋਇਸ ਨੂੰ ਇਹ ਕਿਹਾ ਆ ਵੀ ਜੇ ਤੁਸੀਂ ਜਿਹੜੇ CDLs ਇਲੀਗਲੀ ਇਸ਼ੂਡ CDLs ਉਹਨਾਂ ਨੂੰ ਰਿਵੋਕ ਨਾ ਕੀਤਾ ਤੇ ਤੁਸੀਂ $128 ਮਿਲੀਅਨ ਲੂਜ਼ ਕਰ ਜਾਓਗੇ। ਜਿਸ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਵੀ ਫੈਡਰਲ ਫੰਡਿੰਗ ਜਿਹੜੀ ਆ ਬੰਦ ਕੀਤੀ ਗਈ ਹੈਗੀ ਆ। ਸੋ CDL ਜੋ ਕਹਿੰਦੇ ਵੀ ਸ਼ਾਨ ਡਫੀ ਹੋਣੀ ਟਰਾਂਸਪੋਰਟੇਸ਼ਨ ਸੈਕਟਰੀ ਇਹ ਕਹਿ ਰਹੇ ਆ ਵੀ FMCSA ਦੇ ਆਡਿਟ ਤੋਂ ਬਾਅਦ ਸਟੇਟ ਆਫ ਇਲੀਨੋਇਸ 'ਚ ਇਹ ਪਤਾ ਚੱਲਿਆ ਵੀ 20% ਜਿਹੜੇ ਨਾਨ ਡੋਮਿਸਾਈਲਡ CDLs ਇਲੀਗਲੀ ਇਸ਼ੂ ਕੀਤੇ ਗਏ ਸੀ। ਜਾਂ ਤਾਂ ਇਲੀਗਲੀ ਮਤਲਬ ਇਹ ਉਹਨਾਂ ਦਾ ਉਹ ਪਰਮਾਨੈਂਟ ਉਹਨਾਂ ਦਾ ਲੀਗਲ ਪ੍ਰੈਜ਼ੈਂਸ ਨਹੀਂ ਸੀਗੀ, ਐਕਸਪਾਇਰ ਹੋ ਚੁੱਕੀ ਹੈਗੀ ਆ, ਤੇ ਜਾਂ ਉਹਨਾਂ ਦੀ ਉਹ ਵੈਰੀਫਾਈ ਨਹੀਂ ਕੀਤੀ ਲੀਗਲ ਪ੍ਰੈਜ਼ੈਂਸ। ਸੋ $128 ਮਿਲੀਅਨ ਦੀ ਜਿਹੜੀ ਫੰਡਿੰਗ ਆ ਉਹ ਰੋਕਣ ਜਾ ਰਹੇ ਆ ਜੀ। ਬਿਲਕੁਲ। ਇੱਕ ਜਿਹੜੀ ਹੋਰ ਹਰਜੋਤ ਸਿੰਘ ਜੀ ਖਬਰ ਕਰਕੇ ਫਿਰ ਆਪਾਂ ਇੰਸ਼ੋਰੈਂਸ ਵਾਲੇ ਪਾਸੇ ਨੂੰ ਜਿਹੜਾ ਉਹ ਵੱਧਦੇ ਹਾਂ। USCIS ਨੇ ਦੱਸਿਆ ਵੀ ਇੱਕ ਭਾਰਤੀ ਮੂਲ ਦਾ ਜਿਹੜਾ ਏਲੀਅਨ ਜਿਹੜਾ ਕਿ ਹਿਊਮਨ ਸਮਗਲਿੰਗ ਆਪਰੇਸ਼ਨ ਚਲਾ ਰਿਹਾ ਸੀ ਟੈਕਸਸ ਦੇ ਵਿੱਚ, ਉਸ ਨੂੰ ਤੇ ਉਸ ਦੀ ਘਰਵਾਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਹਿਊਸਟਨ ਆਫਿਸ ਦੇ ਵਿੱਚ ਆਈਸ ਦੇ ਜਿਹੜਾ ਉਹ ਦੁਆਰਾ। ਹਿਊਮਨ ਸਮਗਲਿੰਗ, ਡਾਕੂਮੈਂਟ ਫਰਾਡ, ਓਵਰਸਟੇਇੰਗ देयर ਵੀਜ਼ਾ, ਇਹ ਜਿਹੜੇ ਚਾਰजेस ਦੇ ਨਾਲ ਕੀਤਾ ਹੈ। ਇਹ USCIS ਨੇ ਆਪਣੀ ਜਿਹੜੀ ਐਕਸ ਦੇ ਉੱਤੇ, ਫੇਸਬੁੱਕ ਦੇ ਉੱਤੇ ਜਿਹੜਾ ਉਹ ਪੋਸਟ ਕੀਤਾ। ਨਾਮ ਤੇ ਅਜੇ ਫੋਟੋ ਜਿਹੜੀ ਉਹਨਾਂ ਦੀ ਜਾਰੀ ਜਿਹੜੀ ਉਹ ਨਹੀਂ ਕੀਤੀ ਗਈ ਹੈਗੀ। ਟੈਕਸਸ ਦੇ ਵਿੱਚ ਇਸ ਮੌਕੇ H1B ਨੂੰ ਲੈ ਕੇ ਵੱਡੇ ਜਿਹੜੇ ਹਰਜੋਤ ਸਿੰਘ ਜੀ ਆਪਰੇਸ਼ਨਸ ਜਾਂਚਾਂ ਜਿਹੜੀਆਂ ਉਹ ਚੱਲ ਰਹੀਆਂ ਆ। ਡਾਕੂਮੈਂਟ ਫਰਾਡ, ਓਵਰਸਟੇਇੰਗ ਵੀਜ਼ਾ, ਹਿਊਮਨ ਸਮਗਲਿੰਗ, ਇਹ ਇਸ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ। ਬੀਤੇ ਦਿਨਾਂ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਕਿੱਦਾਂ ਇੱਕ ਸਾਰਾ ਗੋਂਜ਼ਾਲਸ ਨਾਂ ਦੀ ਉੱਥੇ ਜਿਹੜੀ ਪੱਤਰਕਾਰ ਆ ਉਹ ਕਈ ਘਰਾਂ ਦੇ ਵਿੱਚ ਜਾ ਪਹੁੰਚੀ ਸੀ। ਉਹਨਾਂ ਨੇ ਉਹ ਕਾਲਾਂ ਵੀ ਰਿਕਾਰਡ ਕੀਤੀਆਂ ਵੀ ਇੱਕ ਸਟੋਰ ਵਾਲੇ ਹਾਇਰ ਕਰ ਰਹੇ ਆ ਤੇ ਕਹਿੰਦੇ ਵੀ ਹਾਇਰ ਕਰ ਰਹੇ ਸੀ ਸਟੂਡੈਂਟ ਵਾਲੇ ਨੂੰ, ਸਟੂਡੈਂਟ ਵੀਜ਼ੇ ਤੇ ਤੁਸੀਂ ਆਊਟਸਾਈਡ ਕਾਲਜ ਕੈਂਪਸ ਤੋਂ ਬਾਹਰ ਕੰਮ ਜਿਹੜਾ ਉਹ ਨਹੀਂ ਕਰ ਸਕਦੇ ਲੀਗਲੀ ਤੌਰ ਦੇ ਉੱਤੇ। ਤੇ ਉਹ ਚੀਜ਼ਾਂ ਜਿਹੜੀਆਂ ਆਈਆਂ ਆ। ਸੋ ਹੁਣ ਇਹ ਉਹਨਾਂ ਦੇ ਨਾਲ ਸੰਬੰਧਿਤ ਆ ਜਾਂ ਕੋਈ ਵੱਖਰਾ ਆ, ਪਰ ਇੱਕ ਭਾਰਤੀ ਮੂਲ ਦਾ ਜੋੜਾ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਆ ਟੈਕਸਸ ਦੇ ਵਿੱਚ ਹਿਊਮਨ ਸਮਗਲਿੰਗ, ਡਾਕੂਮੈਂਟ ਫਰਾਡ ਤੇ ਵੀਜ਼ਾ ਓਵਰਸਟੇ ਦੇ ਜਿਹੜੇ ਚਾਰजेस ਦੇ ਨਾਲ। ਜੀ। ਤੇ ਹਰਜੋਤ ਸਿੰਘ ਜੀ ਹੁਣ ਪਲੀਜ਼ ਤੁਸੀਂ ਜਿਹੜਾ ਉਹ ਸ਼ੇਅਰ ਕਰੋ ਵੀ ਘਰਾਂ ਦੀ ਇੰਸ਼ੋਰੈਂਸ ਨੂੰ ਲੈ ਕੇ, ਕਿਉਂਕਿ ਪਿਛਲੇ ਆਪਾਂ ਕੁਝ ਸਾਲਾਂ ਦੇ ਵਿੱਚ ਦੇਖਿਆ ਵੀ ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਦੀ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ ਉਹ ਹੋਮ ਇੰਸ਼ੋਰੈਂਸ ਨੂੰ ਲੈ ਕੇ ਜਿਹੜੀ ਉਹ ਆ ਚੁੱਕੀ ਆ। ਬਹੁਤ ਸਾਰੇ ਲੋਕਾਂ ਦੇ ਜਿਹੜੇ ਰੇਟ ਆ ਉਹ ਜੇ ਐਵਰੇਜ ਆਊਟ ਕਰੀਏ ਤਾਂ ਦੂਣੇ ਤੀਣੇ ਤਾਂ ਜਿਹੜੇ ਉਹ ਸਾਰਿਆਂ ਦੇ ਹੋਏ ਆ। ਕਈ ਥਾਵਾਂ ਦੇ ਤੇ ਕਈਆਂ ਨੂੰ ਇਸ ਤੋਂ ਵੀ ਜ਼ਿਆਦਾ ਜਿਹੜਾ ਉਹ ਪ੍ਰੀਮੀਅਮ ਜਿਹੜਾ ਉਹ ਦੇਣਾ ਪੈ ਰਿਹਾ ਆ। ਸੋ ਇਸ ਸਿਚੁਏਸ਼ਨ ਦੇ ਵਿੱਚ ਕੋਈ ਇਸ ਟਾਈਮ ਫਰਕ ਪੈ ਰਿਹਾ ਆ, ਕੁਝ ਨਹੀਂ ਪੈ ਰਿਹਾ? ਕੀ ਸਿਚੁਏਸ਼ਨ ਇਸ ਟਾਈਮ ਘਰਾਂ ਦੀ ਇੰਸ਼ੋਰੈਂਸ ਨੂੰ ਲੈ ਕੇ ਚੱਲ ਰਹੀ ਹੈ? ਜੀ। ਸੋ ਆਪਾਂ ਕੈਲੀਫੋਰਨੀਆ ਦੀ ਗੱਲ ਕਰਾਂਗੇ ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ, ਤੇ ਮੈਨੂੰ 34 ਸਾਲ ਹੋ ਗਏ ਆ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ। 1992 ਤੋਂ ਆਪਾਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਆ। ਤੇ ਘਰਾਂ ਦੀ ਇੰਸ਼ੋਰੈਂਸ ਦੇ ਮਾਮਲੇ 'ਚ ਮੈਨੂੰ ਹਜੇ ਵੀ ਇਹ ਲੱਗਦਾ ਆ ਵੀ ਆਪਣੀ ਕਮਿਊਨਿਟੀ ਪੂਰੀ ਤਰ੍ਹਾਂ ਐਜੂਕੇਟ ਨਹੀਂ ਹੈ। ਬਹੁਤ ਕੁਝ ਚੇਂਜ ਹੋਇਆ ਪਿਛਲੇ ਸਾਲਾਂ ਦੇ ਵਿੱਚ ਅੱਗਾਂ ਲੱਗਣ ਦੇ ਕਾਰਨ। ਜਦੋਂ ਤਾਂ ਇਹ ਆ ਵੀ ਤੁਸੀਂ ਪਹਿਲਾਂ ਨਵਾਂ ਘਰ ਖਰੀਦਦੇ ਆ, ਹੁਣ ਕੀ ਚੱਕਰ ਆ ਵੀ ਜੇ ਉਸ ਘਰ ਦੇ ਵਿੱਚ ਕਿਸੇ ਤਰ੍ਹਾਂ ਦਾ ਕਲੇਮ ਹੋਇਆ ਉਹ ਵੀ ਕਾਊਂਟ ਹੁੰਦਾ ਆ। ਪਲੱਸ ਜੇ ਤੁਸੀਂ ਘਰ ਖਰੀਦਣ ਜਾ ਰਹੇ ਤੁਹਾਡੀ ਕਿਸੇ ਵੀ ਪ੍ਰਾਪਰਟੀ ਤੇ ਕਲੇਮ ਹੋਇਆ ਉਹ ਵੀ ਕਾਊਂਟ ਹੁੰਦਾ ਆ। ਇੱਕ ਤਾਂ ਪਹਿਲਾਂ ਇਹ ਗੱਲ ਕਰ ਲਈ ਵੀ ਅੱਜ ਕੱਲ ਮੀਂਹ ਪੈ ਰਹੇ ਹੈਗੇ ਆ। ਜੀ। ਸਭ ਤੋਂ ਮਾੜੀ ਆਦਤ ਇਹ ਆ ਵੀ ਆਪਣਾ $2 ਮਿਲੀਅਨ ਦਾ ਘਰ ਹੁੰਦਾ ਤੇ ਅਸੀਂ ਵੀਅਰ ਟੀਅਰ ਜਿਹੜਾ ਆ ਉਹ ਗੁੱਡ ਮੇਨਟੇਨ ਨਹੀਂ ਰੱਖਦੇ। ਹੁਣ ਟਾਈਲ ਰੂਫ ਆ, ਜੇ ਉੱਤੇ ਜਾਨਵਰਾਂ ਨੇ ਬਿੱਠਾਂ ਕਰ ਦਿੱਤੀਆਂ, ਕਿਤੇ ਨਾ ਕਿਤੇ ਬਲੌਕ ਹੋ ਗਿਆ, ਉਹ ਲੀਕ ਕਰ ਜਾਣਾ ਆ। ਮੁੜ ਕੇ ਜਦੋਂ ਤੁਸੀਂ ਇੰਸ਼ੋਰੈਂਸ ਦਾ ਕਲੇਮ ਕਰਨਾ ਹੈ, ਤੁਹਾਡਾ ਮਾਈਨਸ ਡਿਡਕਟੀਬਲ ਕਰਕੇ $500-700 ਦਾ ਹੁੰਦਾ, ਤੇ ਉਹ ਜਾਂ ਇੰਸ਼ੋਰੈਂਸ ਕੰਪਨੀ ਆਉਣ ਵਾਲੇ ਰਿਨਿਊਅਲ ਤੇ ਕੈਂਸਲ ਕਰ ਦਿੰਦੀ ਆ ਜਾਂ ਤੁਹਾਡਾ ਪ੍ਰੀਮੀਅਮ ਡਬਲ ਹੋ ਜਾਂਦਾ। ਸੋ ਪਹਿਲੀ ਗੱਲ ਤਾਂ ਇਹ ਆ ਵੀ ਜਿਨ੍ਹਾਂ ਦੇ ਕੋਲ ਜਿੰਨਿਆਂ ਦੇ ਵੀ ਕੋਲ ਘਰ ਹੈਗੇ ਆ, ਚਾਹੇ ਰੈਂਟਲ ਪ੍ਰਾਪਰਟੀਆਂ, ਉਹਨੂੰ ਮੇਨਟੇਨ ਗੁੱਡ ਰੱਖੋ। ਉਹਦਾ ਫਰੰਟ ਯਾਰਡ, ਬੈਕ ਯਾਰਡ, ਘਾਹ ਵਗੈਰਾ ਕੱਟ ਕੇ ਕਿਸੇ ਤਰ੍ਹਾਂ ਦਾ ਜੰਕ ਯਾਰਡ ਨਾ ਹੋਵੇ। ਪ੍ਰੈਸ਼ਰ ਵਾਸ਼ ਕਰ ਲਓ ਰੂਫ ਜਿਹੜੀ ਆ,
ਘੱਟੋ ਘੱਟ 2-3 ਸਾਲ ਬਾਅਦ ਤਾਂ ਕਰਨੀ ਚਾਹੀਦੀ। ਗਟਰ ਜਿਹੜੇ ਆ ਉਹ ਕਲੀਨ ਹੋਣੇ ਚਾਹੀਦੇ ਆ। ਅੱਜ ਕੱਲ੍ਹ ਤਾਂ ਗਟਰਾਂ ਦੇ ਉੱਤੇ ਇੱਕ ਪਲਾਸਟਿਕ ਦੇ ਵੀ ਮਿਲ ਜਾਂਦੇ ਹੈਗੇ ਆ, ਉਹ ਚੀਜ਼ ਰੱਖਣ ਨੂੰ, ਤਾਂ ਕਿ ਉਹ ਪੱਤੇ ਵਗੈਰਾ ਜਿਹੜੇ ਆ ਉਹਦੇ ਵਿੱਚ ਨਾ ਫਸਣ ਤੇ ਉਹ ਡੈਮੇਜ ਜਿਹੜਾ ਆ ਉਹ ਓਵਰਫਲੋ ਨਾ ਕਰੇ। ਸੋ ਇਹ ਮੇਨਟੇਨ ਗੁੱਡ ਰੱਖਣਾ ਹੈਗਾ ਆ। ਦੂਜੇ ਨੰਬਰ ਤੇ ਇਹ ਆ ਵੀ ਬਹੁਤ ਸਾਰੇ ਲੋਕਾਂ ਨੇ ਕਿਚਨ ਬਣਾਈਆਂ ਆ ਗਰਾਜ ਦੇ ਵਿੱਚ, ਲੀਗਲੀ ਨਹੀਂ ਜੇ ਬਣਾਈ ਤਾਂ ਉਹ ਪ੍ਰੋਬਲਮ ਹੋ ਸਕਦੀ ਆ ਫਿਊਚਰ ਦੇ ਵਿੱਚ। ਸਾਰਿਆਂ ਨੇ ਇਲੀਗਲ ਬਣਾਈਆਂ ਹੋਈਆਂ ਹਨਾ, ਤੇ ਕਿਤੇ ਅੱਗ ਲੱਗ ਜਾਏ ਤੇ ਉਹ ਵੱਡਾ ਇਸ਼ੂ ਬਣ ਸਕਦਾ ਆ। ਬਹੁਤ ਸਾਰੀਆਂ ਕੰਪਨੀਆਂ ਡੌਗ ਨੂੰ ਨਹੀਂ ਪਸੰਦ ਕਰਦੀਆਂ, ਕਿੱਦਾਂ ਦੇ ਡੌਗ ਹੈਗੇ ਆ। ਹਾਂ, ਛੋਟੇ ਮੋਟੇ ਆ ਉਹ ਚੱਲ ਜਾਂਦੇ ਆ, ਵੀ ਜਦੋਂ ਤੁਸੀਂ ਜਰਮਨ ਸ਼ੈਫਰਡ ਵਗੈਰਾ ਜਾਂ ਵੱਡੇ ਡੌਗ ਰੱਖੇ ਹੋਏ ਹੈਗੇ ਆ, ਉਹ ਇੱਕ ਇਸ਼ੂ ਬਣ ਸਕਦਾ ਹੈਗਾ। ਸੋ ਜਦੋਂ ਵੀ ਤੁਸੀਂ ਨਵਾਂ ਘਰ ਖਰੀਦਦੇ ਆ, ਪਹਿਲਾਂ ਮੇਕ ਸ਼ੋਰ ਕਰ ਲਓ ਘੱਟੋ ਘੱਟ 4-5 ਹਫ਼ਤੇ ਪਹਿਲਾਂ ਐਸਕਰੋ ਤੋਂ, ਕਿ ਤੁਹਾਨੂੰ ਇੰਸ਼ੋਰੈਂਸ ਮਿਲ ਰਹੀ ਹੈ ਕਿ ਨਹੀਂ। ਤੇ ਜਿਨ੍ਹਾਂ ਦੇ ਕੋਲ ਹੈਗੇ ਵੀ ਆ, ਤੁਸੀਂ ਦੇਖਿਆ ਹੋਣਾ ਵੀ ਕਿੰਨੀਆਂ ਜ਼ਿਆਦਾ ਜਿਹੜੀਆਂ ਇੰਸ਼ੋਰੈਂਸ ਜਿਹੜੀਆਂ ਉਹਨਾਂ ਦੇ ਰੇਟ ਵੱਧ ਗਏ ਹੈਗੇ ਆ, ਵਾਈਲਡ ਫਾਇਰ ਕਰਕੇ, ਕਲੇਮਸ ਕਰਕੇ। ਸੋ ਖਾਲਸਾ ਇੰਸ਼ੋਰੈਂਸ ਏਜੰਸੀ, ਆਪਾਂ ਕਾਫੀ ਲੰਮੇ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ 'ਚ ਆ, ਤੇ ਅਸੀਂ ਬ੍ਰੋਕਰ ਆ ਤੇ ਬਹੁਤ ਸਾਰੀਆਂ ਕੰਪਨੀਆਂ ਨਾਲ ਕਰਦੇ ਆ। ਹੁਣ ਕੈਲੀਫੋਰਨੀਆ 'ਚ ਕਾਫੀ ਵੱਡਾ ਹਿੱਸਾ ਜਿਹੜਾ ਉਹ ਵਾਈਲਡ ਫਾਇਰ ਵਾਲੇ ਏਰੀਏ 'ਚ ਪਾ ਦਿੱਤਾ ਗਿਆ ਹੈ। ਸੋ ਉੱਥੇ ਰੈਗੂਲਰ ਇੰਸ਼ੋਰੈਂਸ ਨਹੀਂ ਮਿਲਦੀ, ਜਾਂ ਤੁਹਾਨੂੰ ਕੈਲੀਫੋਰਨੀਆ ਫੇਅਰ ਪਲਾਨ ਲੈਣੀ ਪੈਂਦੀ ਆ, ਉਹ ਵੀ ਬਹੁਤ ਮਹਿੰਗੀ ਆ। ਪਲੱਸ ਇੱਕ ਹੋਰ ਪਾਲਿਸੀ, DIC ਪਾਲਿਸੀ ਉਹਨੂੰ ਕਹਿੰਦੇ ਆ, ਉਹ ਲੈਣੀ ਪੈਂਦੀ। 2 ਪਾਲਿਸੀਆਂ ਲੈਣੀ ਪੈਂਦੀਆਂ। ਸਾਡੇ ਕੋਲ ਇੱਕ ਇਦਾਂ ਦੀ ਕੰਪਨੀ ਆ, ਉਹ ਇੱਕ ਹੀ ਪਾਲਿਸੀ ਕਵਰ ਕਰੂਗੀ, ਚਾਹੇ ਉਹ ਵਾਈਲਡ ਫਾਇਰ ਵਾਲਾ ਵੀ ਏਰੀਆ ਹੈਗਾ। ਖਾਸ ਕਰਕੇ ਜਿਹੜੇ ਸਰੋਤੇ ਬੇਕਰਸਫੀਲਡ ਵਾਲੇ ਏਰੀਏ 'ਚ ਰਹਿੰਦੇ ਆ, ਲਾਸ ਵੈਨਸ, ਬ੍ਰੈਂਟਫੋਰਡ, ਬ੍ਰੈਂਟਵੁੱਡ ਏਰੀਆ, ਇਹਨਾਂ 'ਚ ਪਹਿਲਾਂ ਇੰਸ਼ੋਰੈਂਸ ਕੰਪਨੀਆਂ, ਬ੍ਰੈਂਟਵੁੱਡ ਤਾਂ ਨਹੀਂ ਕਰਦੀ ਸੀ, ਹੁਣ ਇੱਕ ਨਵੀਂ ਇੰਸ਼ੋਰੈਂਸ ਕੰਪਨੀ ਆਈ ਆ, ਏ ਰੇਟਡ ਕੰਪਨੀ ਆ, ਤੇ ਉਹਨਾਂ ਦੇ ਰੇਟਸ ਵੀ ਬੜੇ ਗੁੱਡ ਹੈਗੇ ਆ। ਉਹਨਾਂ ਨੇ ਇਹਨਾਂ ਏਰੀਆ ਦੇ ਵਿੱਚ ਜਿਹੜੀ ਇੰਸ਼ੋਰੈਂਸ ਕਰਨੀ ਸ਼ੁਰੂ ਕੀਤੀ ਹੈਗੀ ਆ। ਬੇਕਰਸਫੀਲਡ ਏਰੀਆ 'ਚ ਕਾਫੀ ਰੇਟ ਵਧੇ ਆ, ਉਹ ਜ਼ਰੂਰ ਚੈੱਕ ਕਰ ਲਓ। ਜੇ ਤੁਹਾਡੇ ਘਰ ਘੱਟੋ ਘੱਟ 25-30 ਸਾਲ ਤੋਂ ਨਵੇਂ ਆ, ਤੇ ਗੁੱਡ ਕੰਡੀਸ਼ਨ ਦੇ ਵਿੱਚ ਹੈਗੇ ਆ, ਕਲੀਨ ਆ, ਤੇ ਉਹ ਪਲੀਜ਼ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਲਿਓ। ਰੇਟ ਚੈੱਕ ਕਰਨ 'ਚ ਕੋਈ ਫਰਕ ਨਹੀਂ ਪੈਂਦਾ। ਖਾਲਸਾ ਇੰਸ਼ੋਰੈਂਸ ਏਜੰਸੀ ਦਾ ਲਾਇਸੈਂਸ ਨੰਬਰ 0F898005 ਆ, ਤੇ ਸਾਡਾ ਟੈਲੀਫੋਨ ਨੰਬਰ 4082722500 ਆ, 4082722500। ਸੋ ਇੱਕ ਵਾਰੀ ਫੇਰ ਜ਼ਰੂਰ, ਇਹ ਟ੍ਰੈਂਪੋਲਾਈਨ ਹੁੰਦੀ ਆ ਬਹੁਤ ਸਾਰੇ ਘਰਾਂ ਦੇ ਵਿੱਚ, ਬੱਚੇ ਜਿੱਥੇ ਜੰਪ ਕਰਦੇ ਆ, ਉਹਨੂੰ ਕੋਈ ਵੀ ਇੰਸ਼ੋਰੈਂਸ ਕੰਪਨੀ ਪਸੰਦ ਨਹੀਂ ਕਰਦੀ, ਕਿਉਂਕਿ ਉਹ ਲਾਇਬਿਲਟੀ ਇਸ਼ੂ ਬਣ ਸਕਦਾ ਹੈਗਾ ਆ। ਸੋ 3 ਚੀਜ਼ਾਂ ਹੋਮ ਇੰਸ਼ੋਰੈਂਸ 'ਚ ਮੇਨ ਜਿਹੜੀਆਂ ਕਵਰ ਹੁੰਦੀਆਂ, ਇੱਕ ਜੇ ਕਿਤੇ ਅੱਗ ਲੱਗ ਜਾਏ, ਚੋਰੀ ਹੋ ਜਾਏ, ਤਾਂ ਤੀਜਾ ਹੈਗਾ ਲਾਇਬਿਲਟੀ ਇਸ਼ੂ, ਤੁਹਾਡੇ ਕਿਸੇ ਦੇ ਸੱਟ ਲੱਗ ਜਾਏ, ਕੋਈ ਬੰਦੇ ਦੀ ਡੈਥ ਹੋ ਗਏ ਅੱਗ ਲੱਗ ਕੇ, ਤੁਹਾਡਾ ਗੈਸਟ ਆਇਆ ਕੁਛ ਹੋ ਜਾਏ। ਸੋ ਇਹ 3 ਮੇਨ ਮੁੱਦੇ ਹੁੰਦੇ ਹੈਗੇ। ਵੀਅਰ ਟੀਅਰ ਜਿਹੜਾ ਆ, ਇਹ ਇੰਸ਼ੋਰੈਂਸ ਕੰਪਨੀਆਂ ਨਹੀਂ ਕਵਰ ਕਰਦੀਆਂ। ਜੇ ਕਵਰ ਕਰਨ ਵੀ, ਤੇ ਬਹੁਤ ਜਿਹੜਾ ਉਹ ਡੈਪਰੀਸ਼ੀਏਸ਼ਨ ਹੁੰਦੀ, ਸਾਰਾ ਕੁਝ ਹੁੰਦੀ। ਸੋ ਉਹਨੂੰ, ਜਿੱਦਾਂ ਆਪਾਂ ਕਾਰ ਨੂੰ ਅਪ ਟੂ ਡੇਟ ਰੱਖਦੇ ਹਾਂ, ਜੇ ਸਾਡੇ ਟਾਇਰ ਕਾਰਾਂ ਦੇ ਫਟਣ ਵਾਲੇ ਹੁੰਦੇ ਤਾਂ ਆਪਾਂ ਨਵੇਂ ਪਾਉਂਦੇ ਆ, ਇੰਸ਼ੋਰੈਂਸ ਉਹਨੂੰ ਪਾ ਕੇ ਦਿੰਦੀ ਆ। ਸੋ ਇਸੇ ਕਰਕੇ ਜੋ ਤੁਹਾਡੇ ਘਰ ਆ, ਉਹਨੂੰ ਤੁਸੀਂ ਬਿਲਕੁਲ ਅਪ ਟੂ ਡੇਟ ਰੱਖਣਾ ਹੈਗਾ, ਕਲੀਨ ਰੱਖਣਾ ਹੈਗਾ, ਘਾਹ ਕੱਟਿਆ ਹੋਵੇ, ਫਰੰਟ ਬੈਕ ਕੋਈ ਜੰਕ ਨਾ ਹੋਵੇ, ਆਪਣੀ ਰੂਫਸ ਵਗੈਰਾ ਕਲੀਨ ਰੱਖੋ। ਕਿਉਂਕਿ ਅੱਜ ਕੱਲ ਕੀ ਆ ਵੀ, ਚਾਹੇ ਤੁਹਾਡੀ ਇੰਸ਼ੋਰੈਂਸ 20 ਸਾਲਾਂ ਤੋਂ ਇੱਕ ਕੰਪਨੀ ਨਾਲ ਚੱਲਦੀ ਆ, ਉਹ ਹੁਣ ਹਰ ਸਾਲ ਉਸ ਨੂੰ ਜਿਹੜਾ ਆ ਇੰਸਪੈਕਸ਼ਨ ਕਰਦੇ ਆ, ਤੇ ਉਹ ਕਰਦੇ ਵੀ ਡਰੋਨਸ ਦੇ ਨਾਲ ਆ। ਬਹੁਤ ਵਾਰ ਮੈਨੂੰ ਕਾਲਸ ਆਉਂਦੀਆਂ, ਕਹਿੰਦੇ ਭਾਜੀ ਸਾਡੀ ਤਾਂ ਉਹਨੇ ਇੰਸ਼ੋਰੈਂਸ ਕੱਟਤੀ ਆ, ਪਤਾ ਨਹੀਂ ਇਹ ਕਿੱਦਾਂ, ਫੋਟੋਆਂ ਵੀ ਆ ਗਈਆਂ ਉਹਨਾਂ ਕੋਲ। ਸੋ ਤੁਹਾਨੂੰ ਦੱਸਦੇ ਵੀ ਨਹੀਂ, ਕਿਉਂਕਿ ਬਾਹਰੋਂ ਬਾਹਰ ਇੰਸ਼ੋਰੈਂਸ ਕੰਪਨੀ ਨੇ ਜਿਹੜੇ ਇੰਸਪੈਕਟਰ ਆ ਹਾਇਰ ਕੀਤੇ ਹੈਗੇ ਆ, ਤੇ ਉਹ ਇੰਸਪੈਕਸ਼ਨ ਕਰਦੇ ਆ। ਜੀ ਹਾਂ, ਉੱਥੋਂ ਪਤਾ ਲੱਗ ਜਾਂਦਾ ਵੀ ਤੁਹਾਡੇ ਘਰ ਦੇ ਵਿੱਚ ਕੀ ਕੀ ਹੈਗਾ, ਆਲੇ ਦੁਆਲੇ ਕੀ ਤੁਸੀਂ ਰੱਖਿਆ ਨਾਲੇ ਹੈਗਾ। ਗੂਗਲ ਤੇ ਹੀ ਅੱਜ ਕੱਲ ਉਪਲਬਧ ਆ ਸੈਟੇਲਾਈਟ ਇਮੇਜਰੀ, ਉੱਥੇ ਸਾਫ਼ ਪਤਾ ਲੱਗ ਜਾਂਦਾ ਆ। ਜੀ, ਉਹ ਤੋਂ ਸਾਰਾ ਕੁਝ ਪਤਾ ਲੱਗ ਜਾਂਦਾ। ਸੋ ਜਿੰਨੇ ਵੀ ਸਰੋਤੇ ਸਾਡੇ ਸੁਣ ਰਹੇ ਹੈਗੇ ਆ, ਤੁਹਾਡੇ ਘਰਾਂ ਦੀ ਇੰਸ਼ੋਰੈਂਸ 100%, ਕਿਸੇ ਦੀ 20%, 40%, 60%, ਇੰਸ਼ੋਰੈਂਸ ਜਿਹੜੀ ਆ ਉਹ ਵੱਧ ਗਈ ਹੈਗੀ ਆ। ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਤੇ ਕਾਲ ਕਰਕੇ ਇੱਕ ਵਾਰੀ ਆਪਣਾ ਰੇਟ ਚੈੱਕ ਕਰ ਸਕਦੇ ਆ, ਕਵਰੇਜ ਵਗੈਰਾ ਚੈੱਕ ਕਰ ਸਕਦੇ ਆ। ਕਈਆਂ ਦਾ ਕੀ ਆ ਵੀ, ਬਹੁਤ ਪੁਰਾਣੀਆਂ ਇੰਸ਼ੋਰੈਂਸ ਕੀਤੀਆਂ 30-30 ਸਾਲ ਤੋਂ, ਉਹਨਾਂ ਦੀਆਂ ਜਿਹੜੀਆਂ ਕਾਸਟ ਆਫ ਕੰਸਟਰਕਸ਼ਨ ਆ, ਬਿਲਡਿੰਗ ਰਿਪਲੇਸਮੈਂਟ ਕਾਸਟ ਹੈਗੀ ਆ, ਉਹ ਇੰਨੀ ਜ਼ਿਆਦਾ ਨਹੀਂ ਅਪਡੇਟ ਹੋਈ ਹੈਗੀ। ਉਹ ਜ਼ਰੂਰ ਚੈੱਕ ਕਰੋ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਕਾਸਟ ਆਫ ਕੰਸਟਰਕਸ਼ਨ ਬਹੁਤ ਹਾਈ ਹੈਗੀ ਆ। ਸੋ ਹੋ ਸਕਦਾ ਵੀ ਤੁਹਾਡੀ ਕਵਰੇਜ ਬਹੁਤ ਘੱਟ ਹੋਵੇ, ਤੇ ਕੱਲ ਨੂੰ ਉਹ ਘਰ ਨੂੰ ਅੱਗ ਲੱਗ ਜਾਏ, ਤੇ ਇੰਸ਼ੋਰੈਂਸ ਨੇ ਤਾਂ ਕਹਿਣਾ ਹਾਂ ਜੀ ਤੁਹਾਡੀ ਕਵਰੇਜ ਜਿਹੜੀ 500,000 ਦੀ ਸੀ, ਪਰ ਉਹਨੂੰ ਬਿਲਡ ਕਰਨ ਲਈ ਮੇਬੀ $1 ਮਿਲੀਅਨ ਲੱਗਣਾ। ਸੋ ਉਹਨਾਂ ਨੇ ਤਾਂ 500,000 ਦਾ ਚੈੱਕ ਦੇ ਦੇਣਾ, ਤੇ ਬਾਕੀ ਤੁਹਾਨੂੰ ਕੋਲੋਂ ਪਾਣੇ ਪੈਣੇ ਆ। ਸੋ ਇਹ ਜ਼ਰੂਰ ਤੁਹਾਡੀ ਜਿਹੜੀ ਬਿਲਡਿੰਗ, ਜਿਹੜੀ ਘਰ ਦੀ ਕੀ ਕੀਮਤ ਹੈਗੀ ਆ, ਬਿਲਡਿੰਗ ਕਾਸਟ ਕੀ ਹੈਗੀ ਆ, ਉਸ ਨੂੰ ਪੂਰਾ ਅਪਡੇਟ ਰੱਖੋ। ਕਿਉਂਕਿ ਮੈਂ ਬਹੁਤ ਹੈਰਾਨ ਹੁੰਦਾ,
2-2 ਮਿਲੀਅਨ ਡਾਲਰ ਦੇ, ਖਾਸ ਕਰਕੇ ਬੇ ਏਰੀਏ 'ਚ ਘਰ ਹੁੰਦੇ ਆ, ਮੇਨਟੇਨੈਂਸ ਨਹੀਂ ਰੱਖੀ ਹੋਈ, ਤੇ ਕਵਰੇਜ ਬੜੀ ਘੱਟ ਆ, ਤੇ ਜਦੋਂ ਫਿਰ ਕਲੇਮ ਹੋ ਜਾਂਦਾ ਫਿਰ ਕਹਿੰਦੇ ਜੀ ਇਹ ਇੰਸ਼ੋਰੈਂਸ ਕੰਪਨੀ ਮਾੜੀ ਸੀ। ਹੁਣ ਵੱਡੀਆਂ ਕੰਪਨੀਆਂ, ਇੰਸ਼ੋਰੈਂਸ ਕੰਪਨੀ ਕਿੱਦਾਂ ਮਾੜੀ ਸੀ? ਜਦੋਂ ਤੁਸੀਂ ਕਵਰੇਜ ਜਿਹੜੀ ਆ ਉਹ ਤੁਹਾਡੀ ਜੌਬ ਆ, ਤੁਸੀਂ ਅਪ ਟੂ ਡੇਟ ਆਪਣੇ ਕਿਸੇ ਜੋ ਵੀ ਜਿਹੜਾ ਤੁਹਾਡਾ ਇੰਸ਼ੋਰੈਂਸ ਏਜੰਟ ਹੈਗਾ ਉਹਦੇ ਨਾਲ ਗੱਲ ਕਰਕੇ ਅਪਡੇਟ ਰੱਖੋ। ਸਭ ਤੋਂ ਜ਼ਿਆਦਾ ਨੁਕਸਾਨ ਉਹ ਹੁੰਦਾ ਜਦੋਂ ਤੁਸੀਂ 800 ਨੰਬਰ ਕੰਪਨੀਆਂ ਦੇ ਉੱਤੇ ਕਾਲ ਕਰ ਲੈਂਦੇ ਆ, ਤੇ ਉਹ ਫਿਰ ਜ਼ਿਆਦਾ ਐਕਸਪਲੇਨ ਵੀ ਨਹੀਂ ਕਰਦੇ, ਤੇ ਨਾਲੇ ਹਰ ਇੱਕ ਬੰਦੇ ਨੂੰ ਨੌਲੇਜ ਵੀ ਨਹੀਂ ਹੁੰਦਾ। ਉਹ ਕਹਿ ਦਿੰਦੇ ਬਸ ਜੀ ਮੇਰੀ ਇੰਸ਼ੋਰੈਂਸ ਕਰਨੀ ਕਰ ਦਿਓ, ਕਿਉਂਕਿ ਕਵਰੇजेस ਕੀ ਆ ਉਹਨਾਂ ਦਾ ਪਤਾ ਨਹੀਂ ਹੁੰਦਾ ਹੈਗਾ। ਜੀ, ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ, ਧੰਨਵਾਦ, ਬੜੀ ਮਿਹਰਬਾਨੀ, ਸ਼ੁਕਰੀਆ ਇਹ ਸਾਰੀ ਇਨਫੋਰਮੇਸ਼ਨ ਸਾਂਝੀ ਕਰਨ ਦੇ ਲਈ। ਮਿਲਦੇ ਹਾਂ ਫਿਰ ਹੁਣ ਆਪਾਂ ਅਗਲੀ ਵਾਰ, ਤੇ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।